ਕੱਲਾ ਕੀ ਕਰੀਏ। ਤੇਰਾ ਜਾਣ ਪਛਾਣ ਕਰਾ ਚ ਨਵਾਂ ਲਿਆਂਦਾ ਮੁੰਡਾ। ਇਹ ਮੁੰਡਾ ਬਈ ਆਪਣਾ ਹੈਗਾ ਭਤੀਜਾ। ਅੱਛਾ ਅੱਛਾ ਤਾਇਆ ਫੇ ਆਪਣਾ ਭਤੀਜਾ ਆ। ਲੈ ਵੀ ਮਾਸਟਰ ਆ, ਇਹ ਆਪਣਾ ਨਹੀਂ, ਇਹ ਮੇਰਾ ਭਤੀਜਾ ਹੈ। ਤੇਰਾ ਭਤੀਜਾ ਆ ਇਹ। ਭਤੀਜੇ ਨੇ ਤੈਨੂੰ ਆਸਟ੍ਰੇਲੀਆ ਸੱਦਿਆ ਸੀ? ਉਹ ਨਹੀਂ ਉਹ ਆਪਣਾ ਸੀਗਾ ਇਹ ਤੋਂ ਵੱਡਾ ਪਾਲੀ। ਅੱਛਾ ਬਰਾਸਿਆਂ ਦਾ ਮੁੰਡਾ ਉਹ। ਹਾਂ ਅੱਛਾ ਤਾਇਆ ਤੇਰਾ ਕੀ ਮਤਲਬ ਆ ਵੀ ਮੈਂ ਸਿਆਣਾ ਨਹੀਂ ਆ? ਤੂੰ ਹੁਣ ਦੱਸ ਤੈਨੂੰ ਕੀ ਦੱਸਾਂ, ਤੇ ਲਾਗੇ ਬੈਠ ਕੇ ਤੇਰੀ ਕਾਕਾ ਥੋੜੀ ਕੋਠੀਆਂ ਚਗਵਾ ਕੁਛ ਇਹ ਕੀ ਗੱਲ ਹੋਈ? ਓਏ ਏਦਾਂ ਹੀ ਹੁੰਦੀਆਂ ਗੱਲਾਂ, ਤੂੰ ਚੁੱਪ ਰਹੇ ਬਹਿ ਜਾ ਆਰਾਮ ਦੇ ਨਾਲ। ਪਿੰਡ 'ਚ ਬੈਠਾ ਆ, ਥੋੜੀ ਗੱਲ ਖਿਆਲ ਨਾਲ ਕਰੀ ਹੁੰਦੀ। ਤਾਏ ਕੀ ਐਟਮ ਵਿੱਚ ਚੀਕਾਂ ਹੀ ਕਿੱਦਾਂ ਮਾਰਦਾ? ਓਏ ਫਿਰ ਤੈਨੂੰ ਪਤਾ ਹੁਣ ਬਾਹਰ ਨਾ ਜੰਮਿਆ ਬੜਿਆ। ਅੱਛਾ ਉੱਥੇ ਆਸਟ੍ਰੇਲੀਆ। ਉਹ ਤਾਇਆ ਇਹ ਆਪਣਾ ਸਟਾਈਲ ਆ, ਮੈਨੂੰ ਉੱਥੇ ਵੀ ਪਕ ਪਕ ਲੈਟ ਸਿੰਘ ਕਹਿੰਦੇ ਆ। ਆਪਣੇ ਦੂਜੇ ਮਾਸਟਰ ਨਾਂ ਤਾਂ ਰੱਖਿਆ ਲਾਡੀ। ਇਹ ਪਤਾ ਨੀ ਕਦੋਂ ਉੱਥੇ ਜਾ ਕੇ ਲਾਡ ਬਣ ਗਿਆ। ਇਹ ਨਹੀਂ ਤੇ ਪੂਰਾ ਲਾਡ ਤੇ ਲੈਟ ਪੂਰੇ ਖਿਲਾਰਨ ਡਿਆ ਤੇ ਇਹ ਤਾਇਆ ਕਦੋਂ ਆਇਆ ਇਹ? ਹਫਤਾ ਕੀ ਹੋਇਆ ਇਹਨੂੰ। ਅੱਛਾ ਤਾਂ ਹੀ ਹੁਣ ਫਿਰ 2 ਦਿਨ ਦਾ ਦੱਸਿਆ ਹੈ। ਇਹਨੇ ਇੰਡੀਆ ਦੇਖਿਆ ਨਹੀਂ, ਪਹਿਲੀ ਵਾਰੀ ਆਇਆ। ਪਹਿਲੀ ਵਾਰੀ ਆਇਆ ਉੱਥੇ ਜੰਮਿਆ ਬੜਿਆ। ਪਤਾ ਹੈ ਉਹਦਾ ਇੱਕ ਇਹ ਗੱਲ ਹੈਗੀ ਵੀ ਜਿੱਦਾਂ ਹੁਣ ਉੱਥੇ ਦੇ ਜਿਹੜੇ ਜੰਪਲ ਬੱਚੇ ਆ ਉਹ ਫਿਰ ਇੱਧਰ ਆਉਂਦੇ ਆ, ਇੱਕ ਦੋ ਡਿਫਰੈਂਟ ਕਲਚਰ। ਜਿੱਦਾਂ ਹੁਣ ਉਹ ਬੱਚੇ ਆ ਸਕੂਲਾਂ ਵਿੱਚ ਗੋਰਿਆਂ ਦੇ ਨਾਲ ਰਹਿੰਦੇ ਆ, ਇਹ ਇੱਕ ਮਹਾਨਤਾ ਆ। ਆਪਾਂ ਵੈਸੇ ਤਾਂ ਮਜ਼ਾਕ ਉਡਾ ਲਈਦਾ, ਬਹੁਤ ਸਾਰੇ ਇੱਥੇ ਕਮੇਡੀਅਨ ਕਲਾਕਾਰਾਂ ਨੇ ਮਜ਼ਾਕ ਉਡਾਏ ਬਾਹਰਲੇ ਬੱਚਿਆਂ ਦੇ ਵੀ ਇਹ ਕਿੱਦਾਂ ਬੋਲਦੇ ਆ, ਪਰ ਇਹਨਾਂ ਦੀ ਮਹਾਨਤਾ ਦੇਖੋ ਵੀ ਪੰਜਾਬ ਦੇ ਨਾਲ ਮੈਨੂੰ ਲੱਗਦਾ ਵੀ ਆਪਣੇ ਨਾਲ ਵੱਧ ਪਿਆਰ ਕਰਦੇ ਆ। ਆ ਦੇਖ ਲਾ ਜੇ ਪੰਜਾਬੀ ਗਾਣੇ ਸਾਰੇ ਸੁਣਦਾ, ਚਾਹੇ ਉਹ ਸਿੱਧੂ ਮੂਸੇਵਾਲੇ ਦੇ ਹੋਣ ਜਾਂ ਕਿਸੇ ਹੋਰ ਦੇ। ਪੰਜਾਬੀ ਵਿਚਾਰੇ ਦੀ ਟੁੱਟਵੀਂ ਥੋੜੀ ਜਿਹੀ, ਪਰ ਮੈਂ ਬੰਦੇ ਲਿਆ ਤੇ ਮੈਂ ਕਿਹਾ ਭੇਜੋ ਇੱਥੇ, ਇਹ 2-4 ਪਿੰਡ ਚ ਫਿਰਿਆ ਤੁਰਿਆ ਤੇ ਜੇ ਹੋਰ ਨਹੀਂ ਪੰਜਾਬੀ ਦੇ ਗਾਣਾ ਤਾਂ ਸਿੱਖ ਜਾਊਗਾ। ਇਹ ਵੀ ਉਦਾਂ ਕਰਦਾ ਜਿੱਦਾਂ ਕਿੱਦਾਂ ਸੇਮ ਹੈ ਕਰਦਾ ਯਾਰ ਥੋੜਾ ਬਹੁਤਾ। ਕਾਕਾ ਜਿਹਾ ਸਾਡਾ ਖੁਸ਼ੀ ਆ ਬੱਚਾ ਮੈਨੂੰ ਥੋੜਾ ਜਿਹਾ ਸਿਆਣਾ ਲੱਗਦਾ ਤਾਇਆ। ਨਹੀਂ ਤਾਇਆ ਦਾ ਮਤਲਬ ਆਪਣੇ ਦੋਨੋਂ ਕਮਲੇ ਕਹਿਣ ਡਿਆ। ਮਸਲਾ ਲੈ ਲਿਆ ਜੱਦੇ ਵਾਲੇ ਵਾਗਦਾ ਤੇ। ਇੱਕ ਗੱਲ ਆ ਵੀ ਲਾਂਬਾ ਜ਼ਰੂਰ ਲਿਆਉਂਗਾ, ਮੈਨੂੰ ਲੱਗਦਾ 2 ਮਹੀਨਿਆਂ ਦੇ ਵਿੱਚ। ਮੈਨੂੰ ਪਤਾ ਨਹੀਂ ਸਾਗ ਸੂਗ ਮਿਲ ਲਿਆ ਤਾਂ ਵਧੀਆ ਆ। ਚਲਾ ਤਾਇਆ ਮੁੰਡਾ ਹੁਣ ਆਇਆ ਤੇ ਇਹਨੂੰ ਪੰਜਾਬ ਦੀ ਕੋਈ ਰਾਜਨੀਤੀ ਦੀ ਗੱਲ ਸੁਣਾ। ਤਾਇਆ ਮੈਂ ਸੁਣਿਆ ਵੀ ਮੰਤਰੀ ਮੰਡਲ ਚ ਵਸਤੂਰ ਕਰਵਾਤਾ ਤੂੰ ਮੁੰਡੇ ਹੁਣ ਮੈਂ ਕਾਹਨੂੰ ਕਰਾਇਆ ਯਾਰ? ਹਾਂ ਜਿਹੜੀ ਗੱਲ ਵੀ ਤੈਨੂੰ ਪੁੱਠੀ ਸਿੱਧੀ ਲੱਗਦੀ ਸਾਰੀ ਮੇਰੇ ਨਾਲ ਲਾ ਦੇਣਾ। ਨਹੀਂ ਮਾਸਟਰ ਤੁਸੀਂ ਨਹੀਂ ਮਾਸਟਰ ਇੱਕ ਗੱਲ ਦੱਸੋ, ਪੁੱਠੀ ਸਿੱਧੀ ਗੱਲ ਕੀਤੀ ਕੋਈ ਮੈਂ ਜੇ ਮੰਤਰੀ ਮੰਡਲ ਚ ਵਿਸਤਾਰ ਹੋਇਆ? ਜਿਹੜੇ ਉਹਨੇ ਬੰਦੇ ਸਿਲੈਕਟ ਕੀਤੇ ਆ ਯਾਰ। ਅੱਛਾ 5 ਬੰਦੇ ਲੈ ਆਂਦੇ ਨਵੇਂ, ਚਲੋ ਕੋਈ ਗੱਲ ਨਹੀਂ 17 ਲਿਆ ਸਕਦੇ। ਤੇ ਫਿਰ ਗੱਲ ਤੇ ਹੋਗੀ ਨਾ ਗੁੱਸਾ ਘੁਮਿਆਰ ਤੇ ਕੱਢਣਾ ਖੋਤੀ ਤੇ ਗੁੱਸਾ। ਸਹੀ ਗੱਲ ਵੀ ਤੂੰ ਰੱਖਣਾ। ਹਾਂ ਸਹੀ ਗੱਲ ਵੀ ਤੂੰ ਗਲਤ ਸਮਝ ਕਰਦਾ ਇਹ ਆਖਦਾ। ਚਲੋ ਤੂੰ ਆਪ ਹੀ ਦੱਸ ਵੀ ਗਗਨ ਮਾਨ ਅਨਮੋਲ ਉਹਨੂੰ ਲੈਣ ਦਾ 2-4 ਹੋਰ ਲੈਂਦੇ ਆ। ਅਨਮੋਲ ਗਗਨ ਮਾਨ ਜੋ ਅਨਮੋਲ ਗਗਨ ਮਾਨ ਆ ਜਿੱਦਾਂ ਕਿੱਦਾਂ ਸੇਮ ਹੀ ਆ। ਮੈਂ ਸੁਣਿਆ ਉਹਨੇ ਰਾਜਧਾਨੀ ਬਦਲਤੀ ਪੰਜਾਬ ਦੀ। ਗੱਲ ਹਜੇ ਕਿ ਤੈਨੂੰ ਪਤਾ ਕੁਛ ਨਹੀਂ। ਰਾਜਧਾਨੀ ਕਿੱਦਾਂ ਟਾਈਮਸ ਆਫ ਇੰਡੀਆ ਪੜ੍ਹਦਾ ਉੱਤੇ। ਮੈਂ ਸੁਣਿਆ ਸੀ ਕਿ ਉਹ ਕਹਿੰਦੀ ਸੀ ਵੀ ਸਾਡੀ ਰਾਜਧਾਨੀ ਆਪਣੇ ਸੰਗਰੂਰ ਬਣ ਗਈ ਆ। ਬੱਲੇ ਉਹ ਮੁੰਡਿਆ। ਅੱਛਾ ਆਏ ਅੱਜ ਆਪਾਂ ਖਬਰ ਰੱਖੀ ਦੀ ਆ ਸਾਰੀ। ਉਹ ਲੈਟ ਵੀਰੇ ਉਹ ਰਾਜਨੀਤੀ ਦੀ ਰਾਜਧਾਨੀ ਸੀ ਉਹਨਾਂ ਦੀ। ਪਰ ਇਹ ਸੰਗਰੂਰ ਦੀ ਰਾਜਧਾਨੀ ਦੱਸਣ ਦੇ ਵਿੱਚ ਉਹਨੂੰ ਫਾਇਦਾ ਇਹ ਹੋ ਗਿਆ ਤਾਂ ਵੀ ਇਸ ਵੇਲੇ ਉਹ ਕੈਬਨਿਟ ਮਿਨਿਸਟਰ ਆ। ਬਈ ਯਾਰ ਮੈਨੂੰ ਇਹ ਦੱਸੋ, ਉਹਨਾਂ ਵਿੱਚ ਕਈ ਹੋਰ ਵੀ ਕਾਬਲ ਬੰਦੇ ਹੈਗੇ ਆ, ਵਿਜੇ ਪ੍ਰਤਾਪ ਸਿੰਘ ਵਰਗੇ ਬੰਦੇ ਹੈਗੇ ਆ। ਬੀਬੀ ਬਲਜਿੰਦਰ ਕੌਰ ਬੀਬਾ ਨਾਲ ਤਾਂ ਬੜਾ ਮਾੜਾ ਹੋਇਆ ਯਾਰ, ਉਹ ਰਹਿੰਦੀ ਰਹੇਗੀ। ਨਹੀਂ ਐਕਚੁਅਲੀ ਤਾਂ ਆ ਵੀ ਅਸੀਂ ਕੁਝ ਵੱਖਰਾ ਕਰਨਾ ਸੀ। ਅੱਛਾ ਸਾਡਾ ਦੇਖੋ ਆਪਾਂ ਬਹੁਤ ਸਪੋਰਟ ਕੀਤੀ, ਆਪਾਂ ਇੱਥੇ ਲੜਦੇ ਵੀ ਰਹੇ ਆ। ਜਦੋਂ ਵੀ ਇੱਥੇ ਆਉਂਦਾ ਰਿਹਾ ਕੋਈ ਵੀ ਅਕਾਲੀ ਵਰਕਰ ਜਾਂ ਕਾਂਗਰਸੀ, ਆਪਾਂ ਬਹਿਸਦੇ ਰਹੇ ਇਸ ਗੱਲ ਦੇ ਉੱਤੇ ਵੀ ਅਸੀਂ ਬਦਲਾਅ ਵੀ ਦੇਖਣਾ ਚਾਹੀਦਾ, ਪਰ ਬਦਲਾਅ ਲੱਗਦਾ ਨਹੀਂ। 15 ਦੇ ਵਿੱਚੋਂ 7 ਬੰਦੇ ਉਹ ਆ ਜਿਹੜੇ 10ਵੀਂ ਜਾਂ 12ਵੀਂ ਤੱਕ ਆ ਪੜ੍ਹੇ। ਦੇਖੋ ਕਾਬਲੀਅਤ ਨਹੀਂ ਹੁੰਦੀ, ਇਹ ਨਹੀਂ ਹੁੰਦੀ ਵੀ ਡਿਗਰੀਆਂ ਨਾਲ ਤੁਸੀਂ ਬਹੁਤ ਕਾਬਲ ਬਣ ਜਾਂਦੇ, ਇੱਥੇ ਡਿਗਰੀਆਂ ਵਾਲੇ ਵੀ ਨਲਾਇਕ ਆ। ਪਰ ਅਸਲ ਵਿੱਚ ਤਾਇਆ ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਆ ਨਾ, ਉਹ 10ਵੀਂ ਤੇ 12ਵੀਂ ਤੱਕ ਸਿਰਫ ਇਹ ਸਿਖਾਇਆ ਜਾਂਦਾ ਵੀ ਤੁਸੀਂ ਪੜ੍ਹਨਾ ਕਿੱਦਾਂ ਆ। ਪੜ੍ਹਾਈ ਤਾਂ 12ਵੀਂ ਤੋਂ ਬਾਅਦ ਸ਼ੁਰੂ ਹੁੰਦੀ ਹੈ। ਉਹ ਚਿੱਠੀ ਲਿਖਣੀ ਆ ਜਾਵੇ ਬਹੁਤ ਆ। ਬਸ ਜਿੱਦਾਂ ਹੁਣ ਪ੍ਰਾਇਮਰੀ ਸਕੂਲ ਵਿੱਚ ਸਾਨੂੰ ਊੜਾ ਐੜਾ ਸਿਖਾਇਆ ਜਾਂਦਾ, ਊੜਾ ਐੜਾ ਕੋਈ ਕੁਆਲੀਫਿਕੇਸ਼ਨ ਨਹੀਂ, ਸਾਨੂੰ ਇਹ ਸਿਖਾਇਆ ਜਾਂਦਾ ਵੀ ਤੁਸੀਂ ਕਿਤਾਬ ਪੜ੍ਹਨੀ ਕਿੱਦਾਂ। ਫਿਰ ਅੱਗੇ ਸਵਾਲ ਜਿਹੜੇ ਛੋਟੇ ਛੋਟੇ ਕਢਾਈ ਜਾਂਦੇ ਆ, ਕੋਈ ਮਾੜਾ ਮਾੜਾ ਕਰਾਇਆ ਜਾਂਦਾ। ਆਹੋ 2 ਮੱਝਾਂ 2 ਕੱਟੀਆਂ। ਤੇ ਕੀ ਪਤਾ ਉਹਨਾਂ ਨੂੰ ਮੰਤਰੀ ਬਣਾ ਕੇ ਵੀ ਸਿਖਾਉਂਦੇ ਹੋਣ ਵੀ ਤੁਹਾਨੂੰ ਸਿਖਾਇਆ ਜਾ ਰਿਹਾ ਮੰਤਰੀ ਕਿੱਦਾਂ ਬਣੀਦਾ। ਸ਼ੁਰੂ ਕੀਤੀ ਲੱਗਦੀ ਹੈ। ਪਰ ਦੇਖੋ
ਬਹੁਤ ਸਾਰੇ ਜਿੱਦਾਂ ਹੁਣ ਅਮਨ ਅਰੋੜਾ ਬਣੇ ਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਜਿੱਦਾਂ ਹੁਣ ਤੁਸੀਂ ਵੀ ਇੱਕੇ ਹੀ ਨਾਂ ਲਿਆ, ਬਾਕੀ ਤਾਂ ਕਿਸੇ ਦਾ ਨਾਂ ਹੀ ਲਿਆ, ਫੌਜਾ ਸਿੰਘ ਦਾ ਨਾਂ ਨਹੀਂ ਲਿਆ, ਨਿੱਜਰ ਸਾਹਿਬ ਦਾ ਨਾਂ ਨਹੀਂ ਲਿਆ ਤੁਸੀਂ, ਹਨਾ। ਤੇ ਹੁਣ ਉਹਨਾਂ ਦਾ ਹੀ ਨਾਂ ਕਿਉਂ ਲਿਆ ਵੀ ਨਾਂ ਇਸੇ ਕਰਕੇ ਚਰਚਾ ਦੇ ਵਿੱਚ ਆ ਗਿਆ ਵੀ 2 ਸਾਲਾਂ ਦੇ ਵਿੱਚ ਐਡੀ ਤਰੱਕੀ। 2 ਸਾਲ ਪਹਿਲਾਂ ਜੇ ਪਾਰਟੀ ਦੇ ਵਿੱਚ ਆਉਂਦੀ ਆ, ਐਮਐਲਏ ਦੀ ਟਿਕਟ ਵੀ ਸਿੱਧੀ ਮਿਲ ਜਾਂਦੀ ਆ, ਉਸ ਤੋਂ ਬਾਅਦ ਮਿਨਿਸਟਰੀ ਮਿਲ ਜਾਂਦੀ ਆ, ਤੇ ਮਿਨਿਸਟਰੀ ਬਣਾਈ ਜਾਂਦੀ ਆ ਜਿਹੜੀ ਟੂਰਿਜ਼ਮ ਵਿਭਾਗ, ਸੱਭਿਆਚਾਰਕ ਮੰਤਰਾਲਾ, ਤੇ ਬਹੁਤ ਵੱਡਾ ਦੇਖੋ ਕੰਮ ਕਰ ਸਕਦੇ ਆਪਾਂ ਤਾਂ ਇਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਵੀ ਕੰਮ ਨਹੀਂ। ਉਹ ਫਿਰ ਪਹਿਲਾਂ ਸਿੰਗਰ ਸੀ ਨਾ, ਸੱਭਿਆਚਾਰ ਦੀ ਸੇਵਾ ਤੋਂ ਕਰਦੇ ਰਹੇ ਪਹਿਲਾਂ ਵੈਸੇ। ਅੱਛਾ ਆ, ਇੱਥੇ ਤੁਹਾਡੀ ਆਹ ਸਿਸਟਮ ਵੀ ਚੱਲਦਾ ਆ ਵੀ ਜਿਹੜੇ ਕਲਾ ਵਾਲੇ ਕਾਰਡ ਹੁੰਦੇ ਆ ਉਹਨਾਂ ਨੂੰ ਵੀ ਤੁਸੀਂ ਆਪਣੇ ਮੰਤਰੀ ਬਣਾ ਦਿੰਦੇ ਹੋ। ਸਾਡੇ ਤਾਂ ਜੇ ਤੂੰ ਆਗਾ ਤੈਨੂੰ ਵੀ ਬਣਾ ਦੇਣਾ। ਅੱਛਾ, ਤੇਰੀ ਰੂੜੀਆਂ ਸਾਫ਼ ਕਰਨੇ ਡਿਊਟੀ ਦੇ ਦੇਣੀ ਯਾਰ ਤਾਇਆ ਇਹ ਕਿਹੜਾ ਮੰਤਰੀ ਹੋਇਆ ਜਿਹੜਾ ਰੂੜੀਆਂ ਸਾਫ਼ ਕਰਦਾ? ਪਰ ਵੈਸੇ ਸੁਣਿਆ ਵੀ ਇੱਥੇ ਮੰਤਰੀਆਂ ਦੀ ਟੌਰ ਹੀ ਬੜੀ ਆ, ਸਾਡੇ ਵਾਲਾ ਕੰਮ ਨਹੀਂ। ਸਾਡੇ ਤਾਂ ਮੈਂ ਦੇਖਿਆ ਥੋੜੇ ਦਿਨ ਪਹਿਲਾਂ ਸਾਡੇ ਵਾਲੇ ਆਪਣੇ ਨਾਲ ਹੋਟਲ ਜਾ ਕੇ ਉਹ ਮੰਤਰੀ ਰੋਟੀ ਖਾ ਗਿਆ, ਸਾਨੂੰ ਪਤਾ ਹੀ ਨਹੀਂ ਸੀ ਸਾਡਾ ਮੰਤਰੀ ਆ। ਇਹ ਕਮਾਲ ਆ ਯਾਰ। ਇੰਡੀਆ ਦੇ ਮੰਤਰੀ ਦੀ ਗੱਲ ਸੁਣ ਲਾ, ਇਸ ਤਰ੍ਹਾਂ ਮਸਾਲਾ ਮਾਸਟਰ ਇੱਕ ਵਾਰੀ ਕਹਿੰਦੇ ਗੱਲ ਦੱਸਦਾ ਤੈਨੂੰ ਮੈਂ। ਆਪਣਾ ਨਾ ਕੋਈ ਪੰਜਾਬ ਦਾ ਮਿਨਿਸਟਰ ਅਮਰੀਕਾ ਗਿਆ, ਜਦੋਂ ਅਮਰੀਕਾ ਗਿਆ ਉੱਥੇ ਪਾਰਲੀਮੈਂਟ ਹਾਊਸ ਵਿੱਚ ਗਿਆ ਤਾਂ ਉਹਨੂੰ ਇੱਕ ਗੋਰਾ ਪਾਰਲੀਮੈਂਟਰ ਮਿਲ ਗਿਆ ਉੱਥੇ। ਉਹ ਕਹਿੰਦਾ ਯਾਰ ਤੂੰ ਪੰਜਾਬ ਤੋਂ ਆਇਆ ਤੇ ਤੈਨੂੰ ਮੈਂ ਆਪਣਾ ਘਰ ਬਾਹਰ ਦਿਖਾ ਦੇਣਾ। ਉਹਨੂੰ ਆਪਣੇ ਘਰ ਲੈ ਗਿਆ ਬਾਅਦ ਚ। ਜਦੋਂ ਘਰ ਗਿਆ ਕੀ ਦੇਖਦਾ, ਵੱਡੀ ਸਾਰੀ ਕੋਠੀ, 2-4 ਨੌਕਰ ਬਾਹਰ ਭੱਜੇ ਫਿਰਨ ਉਹਦੇ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਯਾਰ ਜੌਨ ਮੈਨੂੰ ਪਤਾ ਵੀ ਤੈਨੂੰ ਕਿੰਨੀ ਤਨਖਾਹ ਮਿਲਦੀ ਆ, ਚਲ ਇੰਨੀ ਤਨਖਾਹ ਦੇ ਵਿੱਚੋਂ ਐਡੀ ਵੱਡੀ ਕੋਠੀ, ਨੌਕਰ ਚਾਕਰ, ਕਾਰਾਂ ਰੱਖੇ, ਉਹ ਕਿਵੇਂ? ਕਹਿੰਦਾ ਤੈਨੂੰ ਦਿਖਾ ਲਾ। ਉਹਨੂੰ ਉੱਪਰ ਲੈ ਗਿਆ, ਇੱਕ ਕਮਰੇ ਦੀ ਜਿਹੜੀ ਕਾਟਨਾਂ ਹੁੰਦੀਆਂ ਖੋਲੀਆਂ ਤੇ ਸਾਹਮਣੇ ਦਰਿਆ ਸੀ। ਕਹਿੰਦਾ ਉਹ ਸਾਹਮਣੇ ਪੁਲ ਦੀ ਨਾ, ਉਹ ਕਹਿੰਦਾ ਉਹ ਦੀ ਨਾ, ਕਹਿੰਦਾ 10%। ਅੱਛਾ, ਉਹ ਵਾਪਸ ਚਲ ਜਾਂਦਾ। ਮੁੜ ਕੇ 2 ਸਾਲ ਨਹੀਂ, ਉਹ ਜਿਹੜਾ ਜੌਨ ਸੀ ਅਮਰੀਕਾ ਵਾਲਾ, ਉਹ ਜਾਂਦਾ ਪੰਜਾਬ। ਜਦੋਂ ਉਹ ਜਾਂਦਾ ਮੋੜ ਟੱਕਰਦਾ ਉਹਨੂੰ ਆਪਣਾ ਪੰਜਾਬੀ ਮਿਨਿਸਟਰ, ਕਹਿੰਦਾ ਜੌਨ ਤੂੰ ਮੈਨੂੰ ਘਰ ਲੱਗਿਆ ਸੀ, ਮੈਂ ਵੀ ਤੇਰੀ ਸੇਵਾ ਕਰਨੀ, ਤੂੰ ਵੀ ਮੇਰੇ ਨਾਲ ਘਰ ਚੱਲ। ਉਹਨੂੰ ਘਰ ਲੈ ਚੱਲਿਆ। ਜਦੋਂ ਘਰ ਲੈ ਗਿਆ ਉਹ ਕੀ ਦੇਖਦਾ, ਜਿਹੜੀ ਉਹਦੀ ਕੋਠੀ ਸੀ ਉਹਨੂੰ 10 ਗੁਣਾ ਵੱਡੀ ਕੋਠੀ, ਵੱਡੇ ਵੱਡੇ ਖੇਤਾਂ 'ਚ ਖੋਲੀ ਹੋਈ, ਨੌਕਰਾਂ ਚਾਕਰਾਂ ਪਤਾ ਨਹੀਂ ਲੱਗੇ, ਪਤਾ ਨਹੀਂ ਕਿੰਨੀਆਂ ਕਾਰਾਂ ਖੜੀਆਂ। ਉਹ ਕਹਿੰਦਾ ਯਾਰ ਮਿਸਟਰ ਸਿੰਘ ਵੀ ਮੈਨੂੰ ਪਤਾ ਤੈਨੂੰ ਕਿੰਨੇ ਰੁਪਈਏ ਮਿਲਦੇ ਆ ਮਹੀਨੇ ਦੇ, ਮੈਨੂੰ ਇਹ ਵੀ ਪਤਾ ਰੁਪਈਏ ਦੀ ਕਿੰਨੀ ਕੁ ਵੈਲਿਊ ਆ ਯਾਰ, ਇੰਨੀ ਤਨਖਾਹ 'ਚ ਤੂੰ ਵੱਡਾ ਮਾਲਕ ਦਾ ਖੜਾ ਕਰ ਲਿਆ। ਕਹਿੰਦਾ ਜੌਨ ਆ ਮੇਰੇ ਨਾਲ। ਉਹਨੂੰ ਉੱਪਰ ਲੈ ਗਿਆ, ਉਹਨੂੰ ਫਿਰ ਏਦਾਂ ਕਾਟਾਂ ਜਿਹੀਆਂ ਖੋਲੀਆਂ। ਕਹਿੰਦਾ ਸਾਹਮਣੇ ਦਰਿਆ ਦੀ ਨਾ, ਕਹਿੰਦਾ ਦੀਦਾ, ਉਹਦੇ ਉੱਤੇ ਪੁਲ ਦੀ ਨਾ, ਕਹਿੰਦਾ ਨਹੀਂ, ਕਹਿੰਦਾ 100%। ਫਿਰ ਐਸਾ ਹੋਣਾ ਤਾਂ ਭਾਈ ਇੰਡੀਆ ਬਹੁਤ ਤਰੱਕੀ ਕਰ ਰਿਹਾ, ਕਿਉਂ ਹੀ ਕਹਿੰਦੇ ਇੰਡੀਆ 'ਚ ਗਰੀਬੀ ਬੜੀ ਆ। ਪੁੱਛਣਾ ਤੂੰ ਪਰ ਤਾਂ ਗੱਲ ਬਹੁਤ ਟਿਕਾਣੇ ਦੀ ਕਰ ਗਿਆ ਲੱਗ। ਟਿਕਾਣੇ ਦੀ ਇਹ ਆ ਵੀ ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਬੰਦੇ ਇੰਡੀਆ 'ਚ ਬੈਠੇ ਆ। ਅਮੀਰ ਬੰਦੇ ਮਾਸਟਰਾ ਹਮੇਸ਼ਾ ਯਾਦ ਰੱਖੀ ਗੱਲ, ਜਿੱਥੇ ਜ਼ਿਆਦਾ ਅਮੀਰ ਹੋਣਗੇ ਨਾ ਉੱਥੇ ਉਹਨੇ ਜ਼ਿਆਦਾ ਗਰੀਬੀ ਹੋਣਗੇ, ਕਿਉਂਕਿ ਗਰੀਬਾਂ ਦਾ ਪੈਸਾ ਜਿਹੜੇ ਥੋੜੇ ਬੰਦਿਆਂ ਜਾਣਾ ਜੇਬ 'ਚ ਨਾ ਜਾਣਾ, ਉਹੀ ਵੀ ਹੋਣਗੇ। ਬਿਲਕੁਲ। ਇੱਕ ਇਹ ਵੀ ਇੱਕ ਤਰਾਸਦੀ ਆ ਵੀ ਸਾਡੇ ਲੋਕਾਂ ਨੂੰ ਇਹ ਕਿਹਾ ਵੀ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਮੈਂ ਪਿਛਲੇ ਤਾਇਆ ਰਿਸਰਚ ਕਰਨ ਲੱਗ ਪਿਆ ਵੀ ਜਿਹੜੇ ਪਹਿਲੇ ਅਕਾਲੀ ਦਲ ਦੇ ਬੰਦੇ ਸੀ ਜਾਂ ਕਾਂਗਰਸੀ ਸੀ, ਜਦੋਂ ਆਜ਼ਾਦੀ ਤੋਂ ਬਾਅਦ ਟਿਕਟਾਂ ਕਿਹਨਾਂ ਨੂੰ ਦਿੱਤੀਆਂ, ਖਾਸ ਤੌਰ ਤੇ 1990-92 ਤੱਕ ਟਿਕਟਾਂ ਦਾ ਬਹੁਤ ਹੀ ਗਰੀਬ ਬੰਦਿਆਂ ਨੂੰ ਦਿੱਤੀਆਂ ਗਈਆਂ, ਇਹਨਾਂ ਨੂੰ ਜਾਣਦਾ ਹੀ ਨਹੀਂ ਸੀ। ਜਾਂ ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜੇ, ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜੇ, ਜਿਹੜੇ ਬੰਦੇ ਸੇਵਕ ਸੀਗੇ, ਇਹ ਤਾਂ ਕੁਝ ਵੀ ਨਹੀਂ ਉਹਨਾਂ ਦੇ ਅੱਗੇ। ਪਰ ਅੱਗੇ ਆ ਕੇ ਸਿਸਟਮ ਨੇ ਉਹਨਾਂ ਨੂੰ ਇਦਾਂ ਦਾ ਕਰਪਟ ਕੀਤਾ, ਅੱਜ ਅਸੀਂ ਗਾਲਾਂ ਕੱਢਦੇ ਹਾਂ। ਪਰ ਉੱਥੇ ਇੱਕ ਗੱਲ ਇਹ ਰਹਿੰਦੀ ਆ ਨਾ, ਜਦੋਂ ਇੱਕ ਬੰਦੇ ਨੂੰ ਟਿਕਟ ਮਿਲ ਗਈ ਫਿਰ ਉਹਦੀ ਪੱਕੀ ਟਿਕਟ ਰਹਿੰਦੀ ਵੀ ਉਹ ਸੀਟ ਉਹਦੀ ਪੱਕੀ ਹੋ ਜਾਂਦੀ ਆ। ਇਹ ਮੇਰੇ ਖਿਆਲ 'ਚ ਇੱਕ ਤੇਰੀ ਗੱਲ ਖੜੋ ਤੇ ਮੈਂ ਮਹਾਰਾਜਾ ਰਣਜੀਤ ਸਿੰਘ ਬਣ ਗਿਆ, ਰਾਜ ਭਾਗ ਮੇਰੇ ਘਰ ਹੀ ਰਹਿਣਾ। ਇਹ ਮਾਸਟਰ ਇਹਦਾ ਇਦਾਂ ਹੋਣਾ ਚਾਹੀਦਾ ਵੀ 2 ਟਰਮਾਂ ਕਰ ਲਈਆਂ ਬਸ, ਤੁਹਾਨੂੰ ਤੀਜੀ ਵਾਰੀ ਟਿਕਟ ਨਹੀਂ ਮਿਲਣੀ ਚਾਹੀਦੀ, ਮਿਲਣੀ ਉੱਥੇ ਬ੍ਰੇਕ ਲੱਗਣੀ ਚਾਹੀਦੀ, ਜਾਂ ਤਾਂ ਕੋਈ ਸੰਵਿਧਾਨ ਦੇ ਵਿੱਚ ਮਤਲਬ ਕੋਈ ਸ਼ੋਧ ਕਰਨੀ ਚਾਹੀਦੀ ਆ। ਹਾਂ ਵੀ ਇਹ ਫਿਰ ਇੱਕ ਬੰਦਾ, ਹੁਣ ਜਿਹੜੇ ਤੁਹਾਡੇ ਵਾਲੀ ਗੱਲ ਆ ਵੀ ਜਿਹੜੇ ਹੁਣ ਆਮ ਆਦਮੀ ਪਾਰਟੀ ਇਹਨਾਂ ਨੂੰ ਲੈ ਕੇ ਆਏ ਆ ਆਮ ਘਰਾਂ 'ਚੋਂ, ਜਿਵੇਂ ਤੁਸੀਂ ਗੱਲ ਦੱਸਿਆ ਵੀ ਪਹਿਲਾਂ ਉਹ ਵੀ ਗਰੀਬ ਘਰਾਂ 'ਚੋਂ ਲਿਆਉਂਦੇ ਸੀ, ਇਹਨਾਂ ਨੂੰ ਜੇ 5-7 ਵਾਰੀ ਟਿਕਟ ਮਿਲ ਗਈ ਤੇ ਖਾਸ ਤੋਂ ਹੋਈ ਲਓ, ਖਾਸ ਤੇ ਹੁਣੇ ਫੀਲਿੰਗਾਂ ਲੈਣ ਦੇ ਆ। ਮੈਂ ਤਾਂ ਨਹੀਂ ਸਹਿਮਤ ਵੀ ਜਿੱਦਾਂ 2 ਸਾਲ ਜਿੱਦਾਂ ਤੁਸੀਂ ਕਿਹਾ 2 ਟਰਮ 2 ਸਾਲ ਨਹੀਂ 2 ਟਰਮ 10 ਸਾਲ ਹੋ ਗਏ। ਦੇਖੋ ਵੀ ਉੱਥੇ 92 ਬੰਦੇ ਬੈਠੇ ਆ, 91 ਕਹ ਲਓ, ਇੱਕ ਤਾਂ ਜੇਲ੍ਹ ਦੇ ਵਿੱਚ ਆ, 91 ਬੰਦੇ ਬੈਠੇ ਆ। 91 ਦੇ ਵਿੱਚੋਂ 4-5 ਜਣਿਆਂ
ਨੂੰ ਪਤਾ ਜਿਹੜੇ ਉਹ ਦੁਬਾਰਾ ਜਿੱਤ ਕੇ ਆਏ ਆ ਵੀ ਜਿਹਨਾਂ ਕੰਮ ਕਿੱਦਾਂ ਚੱਲਦਾ। ਬਾਕੀ ਦਾ ਸਾਰੇ ਮੂੰਹ ਹੱਲ ਦੇਖੀ ਜਾਂਦੇ ਆ। ਜੇ ਨਾਲ ਦਾ ਕੋਈ ਟੇਬਲ ਖੜਕਾਉਂਦਾ ਉਹ ਵੀ ਖੜਕਾ ਦਿੰਦੇ ਆ। ਕਾਂਗਰਸੀਆਂ ਵਿੱਚੋਂ ਵੀ ਦੇਖ ਲਿਓ, ਖਹਿਰਾ ਤੇ ਪ੍ਰਤਾਪ ਸਿੰਘ ਬਾਜਵਾ ਇਹ ਦੋ ਬੋਲਦੇ ਆ, ਬਾਕੀ ਘੁੰਗਣੀਆਂ ਪਾ ਕੇ ਬੈਠੇ। ਕਾਰਨ ਕੀ, ਉਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿੱਦਾਂ। ਨਾਲ ਹੋਰ ਵੀ ਗੱਲ ਹੈ ਮਾਸਟਰ, ਹਾਂਜੀ ਉਹ ਇਦਾਂ ਤਾਂ ਨਹੀਂ ਬਦਲਦੇ ਕਿਉਂਕਿ ਪਹਿਲੇ 2-4 ਟਰਮਾਂ ਦਾ ਉਹਨਾਂ ਨੇ ਆਪਣੇ ਢਿੱਡ ਭਰਨੇ ਹੁੰਦੇ ਆ। ਜਦੋਂ ਉਹਨਾਂ ਢਿੱਡ ਭਰ ਗਿਆ ਤੀਜੀ ਚੌਥੀ ਵਾਰੀ ਸ਼ਾਇਦ ਉਹ ਕੁਝ ਦੂਜੇ ਦਾ ਵੀ ਸੋਚ ਲੈਣ। ਪਰ ਇਹਨਾਂ ਨੇ ਬਾਕੀ ਚਲੋ ਠੀਕ ਹੈ। ਇੱਕ ਤਾਂ ਮੈਨੂੰ ਬਲਜਿੰਦਰ ਕੌਰ ਹੀ ਆ ਨਾ, ਉੱਤੇ ਵਿਚਾਰੇ ਤਰਸ ਆਉਂਦਾ ਸੀ, ਬੜੀ ਸੈਡ ਜੀ ਹੋ ਗਈ ਦੀ ਫੋਟੋ ਲਾਈ ਅਖਬਾਰ ਵਾਲਿਆਂ ਨੇ ਅੱਡ। ਬਾਕੀ ਸਾਰੇ ਜੱਫੀਆਂ ਪਾਉਣ ਡੇ, ਵਧਾਈਆਂ ਦੇਣ ਡੇ ਇੱਕ ਦੂਜੇ ਨੂੰ। ਜਦੋਂ ਖਹਿਰੂ ਨੂੰ ਲਾਇਆ ਸੀ ਇਹਦੀਆਂ ਵੀ ਬਰਾਸ਼ਾਂ ਖੁੱਲੀਆਂ ਸੀ। ਅੱਛਾ ਚਲੋ ਇਹ ਵੀ ਠੀਕ ਆ। ਪਰ ਇਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਕਿਉਂ ਨਹੀਂ ਮਾਸਟਰੀ ਮੰਤਰੀ ਬਣਾਇਆ? ਦੇਖੋ ਗੱਲ ਇਹ ਆ ਵੀ ਅਸੀਂ ਕਿਹਾ ਤਾਂ ਚੇਂਜ ਹੀ ਸੀ ਹਾਂ ਨਾ। ਕੁੰਵਰ ਵਿਜੇ ਪ੍ਰਤਾਪ ਚਲੋ ਹਾਈ ਕੋਰਟ ਨੇ ਇਹ ਕਿਹਾ ਸੀ ਵੀ ਉਹਦੇ ਉੱਤੇ ਟਿੱਪਣੀਆਂ ਵੀ ਕੀਤੀਆਂ, ਬੜੀਆਂ ਸਖਤ ਟਿੱਪਣੀਆਂ ਹੋਈਆਂ ਵੀ ਇਹਨੇ ਜਿਹੜੀ ਉਹ ਜਾਂਚ ਕੀਤੀ ਸੀ ਜਿਹੜੀ ਬਰਗਾੜੀ ਕਾਂਡ ਦੇ ਰਿਪੋਰਟ ਬਣਾਈ ਸੀ ਉਹਨੇ, ਆਬਜੈਕਟਿਵ ਸੀ। ਯਾਨੀ ਉਹਦੇ ਵਿੱਚ ਤੁਹਾਡਾ ਆਪਣਾ ਸੀ ਵੀ ਉਹ ਆਬਜੈਕਟਿਵ ਟਾਈਪ ਨਹੀਂ ਹੋਇਆ। ਹੁਣ ਇਹ ਆਪਾਂ ਇਲਜ਼ਾਮ ਨੂੰ ਕਰ ਸਕਦੇ ਹਾਂ, ਪਰ ਉਹ ਬੰਦਾ ਕਹਿੰਦਾ ਵੀ ਮੇਰਾ ਯਾਰ ਇੱਕ ਫੈਕਟ ਤਾਂ ਸੁਣੋ। ਹੁਣ ਅਸੀਂ ਸਰਕਾਰ ਦੇ ਵਿੱਚ ਆ, ਜੇ ਤੁਸੀਂ ਹੁਣ ਇਹ ਇੱਕ ਬਹੁਤ ਵੱਡਾ ਸਾਈਨ ਆ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੇ ਲਈ ਤਾਂ ਆ ਵੀ ਜਿਹੜਾ ਲਾਈਵ ਚੱਲ ਰਿਹਾ, ਅਸੀਂ ਲਾਈਵ ਦੇਖ ਰਹੇ ਕਿਹੜਾ ਬੰਦਾ ਕੀ ਗੱਲ ਕਰਦਾ, ਪਰ ਲੋਕਾਂ ਨੂੰ ਹੁਣ ਯੋਗਤਾ ਪਤਾ ਸਾਰਿਆਂ ਦੀ ਲੱਗਦੀ ਆ। ਪਰ ਇਹ ਕੰਮ ਇਹਨਾਂ ਨੇ ਵਧੀਆ ਕੀਤਾ ਵੀ ਜਿਹੜਾ ਇਹਨਾਂ ਨੇ ਲਾਈਵ ਚਲਾਇਆ, ਪਰ ਮੈਨੂੰ ਲੱਗਦਾ ਅਗਲੀ ਵਾਰੀ ਕਿਤੇ ਵੀ ਬੰਦ ਨਾ ਕਰ ਦੇਣ ਉਹਨੂੰ ਵੀ ਯਾਰ ਇਹ ਲਾਈਵ ਨੂੰ ਬੰਦ ਹੀ ਰੱਖੋ। ਹੁਣ ਉਹਦੇ ਵਿੱਚ ਵੀ ਦੇਖੋ ਪਾਰਦਰਸ਼ਤਾ ਕਿੱਦਾਂ ਆ। ਜਦੋਂ ਤਾਂ ਆਮ ਆਦਮੀ ਪਾਰਟੀ ਦਾ ਕੋਈ ਬੋਲਦਾ ਉਸ ਵੇਲੇ ਤਾਂ ਕੈਮਰਾ ਸਾਹਮਣੇ ਫੋਕਸ ਹੁੰਦਾ, ਜਦੋਂ ਕੋਈ ਬੰਦਾ ਬਾਹਰਲਾ ਕੋਈ ਬੋਲਦਾ ਉਸ ਵੇਲੇ ਕੋਈ ਹੈ ਹੀ ਨਹੀਂ। ਇਸ ਵੇਲੇ ਡਾਕਟਰ ਨਛੱਤਰਪਾਲ ਹੈ ਜੀ, BSP ਦਾ ਬੰਦਾ ਇੱਕੋ ਇੱਕ ਜਿੱਤਿਆ ਨਵੇਂ ਸ਼ਹਿਰ ਤੋਂ। ਉਸ ਬੰਦੇ ਨੇ ਮਜ਼ਦੂਰਾਂ ਦੀ ਗੱਲ ਕੀਤੀ, ਕਿਸੇ ਨੇ ਤਰਜੀਹ ਨਹੀਂ ਦਿੱਤੀ। ਕੈਮਰਾ ਏਡੀ ਦੂਰੋਂ ਆ ਵੀ ਕਿਸੇ ਬੰਦੇ ਨੂੰ ਸਮਝ ਨਹੀਂ ਲੱਗੀ। ਮੈਂ ਯਾਰ ਉਹ ਸ਼ਾਇਦ ਮੈਨੂੰ ਲੱਗਦਾ ਜਾਂ ਫਿਰ ਨਛੱਤਰਪਾਲ ਹੋਣਾ, ਮੈਂ ਖੁਦ ਉਹ ਦੇਖ ਰਿਹਾ ਸੀ ਲਾਈਵ ਸੈਸ਼ਨ, ਉਧਰ ਕੈਮਰਾ ਗਿਆ ਹੀ ਨਹੀਂ, ਸਪੀਕਰ ਤੇ ਰੱਖਿਆ ਕੈਮਰਾ ਉਹਨਾਂ ਨੇ। ਇਹਦੇ ਵਿੱਚ ਤੁਸੀਂ ਕਿੱਦਾਂ ਦਾ ਚਾਹੁੰਦੇ ਆ ਤੁਸੀਂ ਸਾਨੂੰ ਤਾਂ, ਪਰ ਇਹਦੇ ਵਿੱਚ ਮੈਂ ਇੱਕ ਸਪੀਕਰ ਦਾ ਰੋਲ ਬਹੁਤ ਵਧੀਆ ਮੰਨਦਾ। ਹਾਂ ਸਪੀਕਰ ਸੰਧਵਾ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਚਲਾਇਆ ਵਿਧਾਨ ਸਭਾ ਦਾ ਸੈਸ਼ਨ, ਸਲੂਟ ਹੈ ਉਹਨਾਂ ਨੂੰ। ਬਿਲਕੁਲ ਇਦਾਂ ਦਾ ਸਪੀਕਰ ਚਾਹੀਦਾ, ਕਿਉਂਕਿ ਪਹਿਲਾਂ ਇਹ ਹਰ ਇੱਕ ਨੂੰ ਮੌਕਾ ਮਿਲੇ, ਹਰ ਇੱਕ ਦੀ ਗੱਲ ਸੁਣਦੇ ਆ। ਇਹ ਸੰਧਵਾ ਸਾਹਿਬ ਦੇ ਬਾਕੀ ਬੰਦੇ ਨੂੰ ਆਪਾਂ ਜਿੰਨਾ ਮਰਜ਼ੀ ਭੰਡ ਲਈ, ਪਰ ਸੰਧਵਾ ਸਾਹਿਬ ਨੇ ਆਪਣਾ ਰੋਲ ਪੂਰਾ ਕੀਤਾ, ਆਬਜੈਕਟਿਵ ਟਾਈਪ ਪਲੇ ਕੀਤਾ, ਕਿਸੇ ਨਿਰਪੱਖਤਾ ਦੇ ਨਾਲ, ਕਿਸੇ ਦਾ ਕੋਈ ਸਾਈਡ ਨਹੀਂ। ਸਾਰੇ ਹਾਂ ਨਹੀਂ ਉਹਦੀ ਸਾਰੇ ਤਾਰੀਫ ਕਰ ਰਹੇ ਆ। ਤਾਂ ਉਹ ਇਹ ਵੀ ਗੱਲ ਕਹਿ ਰਹੇ ਵੀ ਜਾਂ ਫਸਟ ਟਾਈਮ ਉਹਨੂੰ ਇਹ ਮੌਕਾ ਮਿਲਿਆ, ਤੇ ਜਿੱਦਾਂ ਬੰਦੇ ਨੇ ਕੋਈ ਤਿਆਰੀ ਨਹੀਂ ਕਰਕੇ ਆਉਂਦਾ, ਬੰਦਾ ਪੜ੍ਹ ਕੇ ਆਉਂਦਾ ਤੇ ਪੁਰਾਣਾ ਵੇਖ ਕੇ ਆਉਂਦਾ ਵੀ ਯਾਰ ਕਿੱਦਾਂ ਮੈਂ ਇਹ ਰੋਲ ਨਿਭਾਉਣਾ ਤੇ ਕਿੱਦਾਂ। ਇਹ ਗੱਲ ਸਹੀ ਹੈ ਹਨਾ। ਮੈਂ ਦੇਖਿਆ ਤਾਂ ਮੈਂ ਵੀ ਆਈ ਸੀਗਾ ਵੀ ਇਹ ਫਰਕ ਬੜਾ ਛਾੜੇ ਵਾਲੇ ਤੇ ਤੁਹਾਡੇ ਆ ਪਾਰਲੀਮੈਂਟ ਦੀ ਗੱਲ ਜੇ ਕਰਦੇ ਆ ਨਾ ਜਿਹੜੀ ਉਹ ਜਿੱਥੇ ਬੰਦੇ ਦੇ ਸਾਰੇ ਇਕੱਠੇ ਹੋ ਜਾਂਦੇ ਆ, ਜਾਂ ਅਸਾਂ ਮੈਂ ਉੱਥੇ ਆਪਣੇ ਵਾਲੀ ਕੰਟਰੀ ਚ ਵੀ ਅਸੀਂ ਗਏ ਸੀ ਦੇਖਣ, ਤੇ ਉੱਥੇ ਤਾਂ ਬੜੇ ਆਪਣੇ ਸਿਆਣੇ ਤਰੀਕੇ ਨਾਲ ਇੱਕ ਜਣਾ ਬੋਲਦਾ, ਬਾਕੀ ਸਾਰੇ ਸੁਣਦੇ ਆ। ਇੱਥੇ ਤਾਂ ਮੈਂ ਦੇਖਿਆ ਕਮੇਡੀ ਸ਼ੋਅ ਚੱਲੀ ਜਾਂਦਾ ਹੁੰਦਾ, ਭਗਵੰਤ ਮਾਨ ਜਿਹੜਾ ਆਪਣਾ ਉਹ ਕਮੇਡੀ ਆਪਣੇ ਸੁਣਾਈ ਜਾਂਦਾ ਹੁੰਦਾ, ਪਿੱਛੇ ਸਾਰੇ ਕਰੀ ਜਾਂਦੇ। ਮੈਂ ਤਾਂ ਕਿਹਾ ਸੀ ਵੀ ਬੰਦਾ ਸਿਆਣਾ ਹੈ, ਮੈਂ ਸੁਣਿਆ ਸੀ ਵੀ ਇਹ ਬੰਦਾ ਬਦਲਾਅ ਲਿਆਊਗਾ। ਕਮਰੇ ਦਾ ਪਤਾ ਲੱਗ ਗਿਆ ਆਇਆ ਸੁਣਦਾ ਲੈ, ਮੈਂ ਦੇਖਿਆ ਵੀ ਇਹ ਬੰਦਾ ਸਿਆਣਾ ਵੀ ਚਲੋ ਪੜ੍ਹੇ ਲਿਖੇ ਬੰਦੇ ਲਿਆਊਗਾ ਯਾਰ। ਤੇ ਮੈਂ ਫਿਰ ਦੇਖਿਆ ਵੀ ਪਰ ਇਹਦਾ ਵੀ ਕੰਮ ਉਹੀ ਆ ਵੀ ਸਾਰੇ ਪਿੱਛੇ ਹੀ ਕਰੀ ਜਾਂਦੇ ਆ। ਉਹ ਜੁੜਕਲਾ ਸੁਣਾਉਂਦਾ ਪਿੱਛੋਂ ਕਰਦੇ ਉਹ ਹੀ ਸਾਡੇ ਟੇਬਲ ਕੁੱਟੀ ਜਾਂਦੇ ਆ। ਮੈਨੂੰ ਸਮਝ ਨਹੀਂ ਆਉਂਦੀ ਹੈ ਬਾਈ ਕਿੱਦਾਂ ਕਿਉਂ ਕਰਦੇ ਆ। ਤੂੰ 2-4 ਮਹੀਨੇ ਤੇਰਾ ਪੁੱਤਰਾ ਤੈਨੂੰ ਸਭ ਕੁਝ ਸਮਝਾਇਆ ਤਮਾਸ਼ਾ। ਪਰ ਬਾਲਾ ਤਾਇਆ ਵਸਤੂਰ ਜਿਹਦੇ ਕਰੀ ਜਾਂਦੇ ਆ, ਤੇ ਵਸਤਾਰ ਇਹਨਾਂ ਨੇ ਕਹਿੰਦੇ ਆਪਦੀ ਤਨਖਾਹ ਚ ਵੀ ਕਰਨ ਦਾ ਸੋਚਣ ਡਏ ਆ। ਯਾਰ ਮਾਸਟਰਾਂ ਨੂੰ ਇਹ ਸਮਝ ਨਹੀਂ ਪੈਂਦੀ। ਸਾਨੂੰ ਤਾਂ ਵਾਅਦਾ ਕੀਤਾ ਸੀ ਕਿਸਾਨਾਂ ਨੂੰ ਵੀ MSP ਦੇਣਗੇ ਦੂਜੀ ਦੇ ਉੱਤੇ, ਆਪਣੀ ਮੂੰਗੀ ਦੇ ਉੱਤੇ। ਹੁਣ ਉਹਨਾਂ ਮੂੰਗੀ ਚੱਕਣੀ ਬੰਦ ਕਰ ਦਿੱਤੀ ਹੈ। ਹੁਣ ਕਹਿੰਦੇ ਅਸੀਂ ਤਾਂ ਕਹਿੰਦੇ ਕਿਹਾ ਹੈ, ਇਹਨੇ ਥੋੜਾ ਕਿਹਾ ਸੀ ਕਿੰਨੀ ਲੈਣੀ ਅਸੀਂ ਹੈ। ਦੱਸ ਪੁੱਛਣ ਵਾਲਾ ਹੋਏ ਪਹਿਲਾਂ ਤਾਂ ਖੱਤੇ ਤੇ ਲਵਾਈ ਜਾਂਦੇ ਆ, ਮੁੜ ਕੇ ਇਹਨਾਂ ਤੁਹਾਨੂੰ ਦੱਸਿਆ ਨਹੀਂ ਕਿੰਨੀ ਲੈਣੀ ਹੈ। ਇਹਦਾ ਕੀ ਮਤਲਬ ਹੈ? ਬਸ ਹੁਣ ਅੱਜ ਕਹਿੰਦੇ ਤਾਂ ਹੈ ਵੀ ਕਣਕ ਝੋਨੇ ਦੇ ਜੀ ਭੇੜ ਚੇਲ ਦੇ ਵਿੱਚੋਂ ਬਾਹਰ ਨਿਕਲੀਏ, ਇਹਦੇ ਵਿੱਚੋਂ ਅਸੀਂ ਨਹੀਂ ਬੀਜਣੀ, ਪਰ ਹੁਣ ਖਰੀਦੂਗਾ ਹੀ ਨਹੀਂ ਕੁਛ। ਕਿਸਾਨ ਤਾਂ ਰੈਡੀ ਆ ਕੁਛ ਵੀ ਬੀਜਾ ਲਓ ਉਹਨਾਂ ਦੇ ਕੋਲ, ਪਰ ਇਹ ਆ ਵੀ ਜੇ ਜਿਹੜੀ ਚੀਜ਼ ਦੀ ਉੱਥੇ ਜਾਊਗੇ ਮੰਡੀ ਦੇ ਵਿੱਚ ਵਿਕੂਗੀ ਉਹੀ ਚੀਜ਼ ਵੇਚੂਗਾ। ਪਰ ਯਾਰ ਇਹਨਾਂ ਤੇ ਆਪਾਂ ਇੰਨਾ ਭਰੋਸਾ ਜਿਹਾ ਕੀਤਾ ਲੋਕਾਂ ਨੇ ਵੀ ਜਿੱਦਾਂ ਹੁਣ ਬਾਦਲ ਕੇ ਜਾਂ ਕਾਂਗਰਸ ਕੇ ਲਾ ਲਓ, ਤਾਂ ਬੜੇ ਸਾਲਾਂ ਬਾਅਦ ਜਾ ਕੇ ਖਰਾਬ ਹੋਏ। ਜਿੱਦਾਂ ਤੁਸੀਂ ਪਿੱਛੇ ਗੱਲ ਦੱਸੀ ਸਾਨੂੰ ਵੀ ਸ਼ੁਰੂ ਚ ਉਹ ਵੀ ਇਦਾਂ ਹੀ ਸੀਗੇ ਹਨਾ, ਪਰ ਉਹ ਬੜੇ ਇਹ ਤਾਂ ਛੇਤੀ ਬਦਲ ਗਏ। ਮਤਲਬ ਇਹਨਾਂ ਦੀ ਤਾਂ ਜੇ ਪਹਿਲੀ ਟਰਮ ਵੀ ਨਹੀਂ ਪੂਰੀ, ਪਹਿਲਾ ਸਾਲ ਵੀ ਨਹੀਂ ਪੂਰਾ ਹੋਇਆ, ਹਜੇ 3 ਮਹੀਨੇ ਹੀ ਹੋਏ ਆ। ਮੇਰੀ ਗੱਲ ਸੁਣ, ਇਹਨਾਂ ਨੂੰ ਮੈਨੂੰ ਸ਼ੱਕ ਪੈਂਦਾ ਹੁਣ ਜੋ ਹੋਇਆ ਨਾ ਸੰਗਰੂਰ ਵਿੱਚ, ਨੂੰ ਪਤਾ ਲੱਗ ਗਿਆ ਵੀ ਆਹੀ ਵਾਰੀ ਆ ਸਾਡੀ। MSP ਦੀ ਗੱਲ ਕਰਦੇ ਆਪਾਂ ਮੂੰਗੀ ਦੀ,
ਮੂੰਗੀ ਦੀ ਤਾਂ ਗੱਲ ਕਰ ਲਈ। ਹੁਣ ਇੱਥੇ ਇਹਨਾਂ ਨੇ ਕਿਹਾ ਵੀ ਅਸੀਂ ਤਨਖਾਹ ਨਹੀਂ ਵਧਾਉਣੀ ਆ, ਬਹੁਤ ਵਧੀਆ ਗੱਲ ਆ, ਪਰ ਇੱਕ ਭਾਜਪਾ ਦੇ ਬੰਦੇ ਨੇ ਇਹ ਗੱਲ ਕਹੀ ਖੜੇ ਹੋ ਕੇ ਬਈ ਮੈਂ ਆਪਣੀ ਤਨਖਾਹ ਮੈਂ ਨਹੀਂ ਲੈਂਦਾ, ਕਿਉਂਕਿ ਮੈਂ ਇਹ ਕਹਿ ਕੇ ਆਇਆ ਵੀ ਮੈਂ ਸੇਵਾ ਕਰਨ ਆਇਆ। ਸੇਵਾ ਦੇ ਵਿੱਚ ਤੁਸੀਂ ਲੰਗਰ ਵਰਤਾਉਂਦੇ, ਸੇਵਾ ਚ ਉਹ ਆਉਂਦਾ, ਤੁਸੀਂ ਪੈਸਾ ਨਹੀਂ ਲੈਂਦੇ। ਗੁਰੂ ਘਰ ਦੇ ਵਿੱਚ ਸੇਵਾ ਦਾ ਨਾ ਹੀ ਇਹ ਆ ਵੀ ਤੁਸੀਂ ਪੈਸੇ ਤੋਂ ਬਿਨਾਂ ਕੰਮ ਕਰਦੇ। ਉਹ ਕਹਿੰਦਾ ਵੀ ਤੁਸੀਂ ਕੇਸ ਆਧਾਰ ਦੇ ਉੱਤੇ ਤੁਸੀਂ ਕਹਿ ਰਹੇ ਹੋ ਮੈਨੂੰ ਤਨਖਾਹ ਦਿਓ, ਕਹਿੰਦਾ ਮੈਂ ਨਹੀਂ ਤਨਖਾਹ ਲੈਂਦਾ, ਮੈਂ ਨਹੀਂ ਕੋਈ ਪੈਨਸ਼ਨ ਲੈਂਦਾ, ਮੈਂ ਕਰਨੀ ਆ ਸੇਵਾ, ਬਾਕੀ ਬੰਦੇ ਦੱਸ ਦੋ ਕਿੰਨੇ ਨੇ ਕਰਨੀ ਆ। ਉਸ ਵੇਲੇ ਸਾਰੇ ਬੈਠੇ ਰਹੇ ਕਿ ਸਾਰਿਆਂ ਨੂੰ ਸੱਪ ਸੁੰਘ ਗਿਆ। ਹੁਣ ਪ੍ਰਤਾਪ ਸਿੰਘ ਬਾਜਵਾ ਵੀ ਇਹੀ ਕਹਿੰਦਾ ਸੀ ਵੀ ਸਾਡੇ ਜਿਹੜੇ ਜੀ ਭੱਤੇ ਵਧਾਏ ਜਾਣ, ਸਾਡੇ ਖਰਚੇ ਬਹੁਤ ਆ ਹਨਾ, ਕਾਂਗਰਸ ਇਹੀ ਗੱਲ ਚੱਕਦੀ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਇੱਥੇ ਤਾਂ ਕਹਿ ਰਹੀ ਆ, ਭਗਵੰਤ ਮਾਨ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਸਾਡੇ ਜਿਹੜੇ ਖਰਚੇ ਆ ਵੀ ਤੁਸੀਂ ਨਾ ਆਓ, ਇਹ ਤਨਖਾਹ ਆ ਸਾਡੀ, ਤੁਸੀਂ ਨਾ ਆਓ, ਇਹ ਬਹੁਤ ਵਧੀਆ ਗੱਲ ਕੀਤੀ। ਪਰ ਹੁਣ ਦਿੱਲੀ ਦੇ ਵਿੱਚ ਤਨਖਾਹ ਵਧਾ ਲਈਆਂ 50,000 ਤੋਂ ਸਿੱਧੀ 90,000 ਕਰ ਲਈ। ਹੁਣ ਉੱਥੇ ਚਲੋ ਕਰ ਲਈ, ਉੱਥੇ ਫਿਰ ਤਾਂ ਆ ਨਾ, ਉੱਥੇ ਤੀਜੀ ਵਾਰੀ ਬਣੇ ਆ। ਉੱਥੇ ਵੀ ਜਦੋਂ ਉਹਨਾਂ ਨੇ ਪਹਿਲੀ ਵਾਰ ਗੱਲ ਚਲਾਈ ਸੀ ਤੇ ਰੌਲਾ ਪੈ ਗਿਆ ਸੀ। ਚਲੋ ਪਹਿਲੀ ਵਾਰੀ ਤਾਂ ਉਹਨਾਂ ਦੀ ਥੋੜਾ ਜਿਹਾ ਸਰਕਾਰ ਰਹੀ ਸੀਗੀ, ਵੀ ਦੂਜੀ ਵਾਰੀ ਰੌਲਾ ਪੈ ਗਿਆ ਤਾਂ ਐਤਕੀ ਉਹਨਾਂ ਨੇ ਵਧਾ ਲਈ ਆ। ਇਹਨਾਂ ਨੇ ਵੀ ਐਤਕੀ ਇਹ ਜ਼ਿਕਰ ਕਰਿਆ, ਕਹਿੰਦੇ ਚੱਲ ਰੌਲਾ ਬੂ ਫਿਰ ਥੋੜੇ ਚ ਅਗਲੇ ਸੈਸ਼ਨ ਚ ਵਧਾ ਲਾਂਗੇ ਜਾਂ ਅਗਲੀ ਵਾਰੀ ਵਧਾ ਲਾਂਗੇ। ਨਹੀਂ ਗੱਲ ਸੁਣੋ, ਇੱਕ ਗੱਲ ਨਾਲ ਮੈਂ ਤੁਹਾਨੂੰ ਦੱਸਾਂ, ਮੈਂ ਸਹਿਮਤ ਤਾਂ ਨਹੀਂ ਵੀ ਤਨਖਾਹ ਵਧਾਈ ਆ, ਪਰ ਦੂਜੇ ਪਾਸੇ ਜੇ ਕੋਈ ਬੰਦਾ ਸੱਚਾ ਸੁੱਚਾ ਰਹਿਣਾ ਚਾਹੁੰਦਾ ਨਾ, ਉਹਨੂੰ ਕੋਈ ਨਾ ਕੋਈ ਆਮਦਨੀ ਚਾਹੀਦੀ ਆ। ਜੇ ਉਹ ਤਨਖਾਹ ਨਹੀਂ ਲਊ ਤੇ ਮੈਂ ਕੁੰਡੀ ਕਿਸੇ ਹੋਰ ਪਾਸੇ ਲਾਉ। ਨਹੀਂ ਇਹ ਤਾਂ ਤੇਰੀ ਗੱਲ ਬਿਲਕੁਲ ਸਹੀ ਆ, ਪਰ ਇਹਨਾਂ ਨੇ ਗੱਲਾਂ ਬਹੁਤ ਵੱਡੀਆਂ ਕੀਤੀਆਂ ਨਾ। ਪਹਿਲਾਂ ਗੱਲਾਂ ਵੱਡੀਆਂ ਕਰਕੇ ਆਏ। ਬੀਜੇਪੀ ਵਾਲਾ ਕਹਿੰਦਾ ਸਰਕਾਰ ਫੈਡਰਲ ਸਰਕਾਰ ਉਹਦੇ ਮਗਰ ਵਾ, ਉਹ ਪੈਸੇ ਵਾਲਾ ਬੰਦਾ ਵੀ ਹੋ ਸਕਦਾ। ਹੁਣ ਜਿਹੜਾ ਵਿਚਾਰਾ ਪਤਾ ਨਹੀਂ ਖੱਤਾ ਖੁੱਤਾ ਗਹਿੜੇ ਗੁੰਡੇ ਕਰਕੇ ਚੱਲਦਾ ਆ, ਨਹੀਂ ਤਾਂ ਮੈਨੂੰ ਨਹੀਂ ਮੈਨੂੰ ਇਹੀ ਗੱਲ ਕਹਿੰਦੇ ਆ ਮੈਂ ਤੁਸੀਂ ਘੱਟੋ ਘੱਟ ਲੋਕਾਂ ਨੂੰ ਸੱਚ ਦੱਸ ਦੋ। ਬਸ ਆਰਥਿਕ ਤੌਰ ਤੇ ਸਹੀ ਨਹੀਂ। ਹੁਣ ਲਾਭ ਸਿੰਘ ਉੱਗੂ ਕੇ ਆ ਸਾਈਕਲ ਦੇ ਉੱਤੇ ਤੁਰਿਆ, ਮੈਂ ਉਹੀ ਗੱਲ ਕਰਨ ਲੱਗਾ ਵੀ ਉਹ ਤਾਂ ਤੂੰ ਤਨਖਾਹਾਂ ਤੇ ਵਧਾ ਲੈਣ ਵੀ ਘਰ ਦਾ ਗੁਜ਼ਾਰਾ ਚਲਾ ਲੈਣ, ਠੀਕ ਹੈ ਚਲੋ ਵੀ ਇੱਕ ਇਨਕਮ ਸਾਧਨ, ਪਰ ਇਹ ਉਹਨੂੰ ਕਿੰਨੇ ਕਿਹਾ ਵੀ ਆਪ ਤੂੰ ਸਾਈਕਲ ਤੇ ਤੁਰਿਆ ਜਾਣਾ, ਅੱਗੇ ਆਪਦਾ ਜਵਾਕ ਵਜਾ ਤੇ ਪੁਲਿਸ ਵਾਲੇ ਵਿਚਾਰ ਨੂੰ ਪਿੱਛੇ ਭਜਾਇਆ ਉਹਨੇ ਉਹਦੇ ਬੋਡੀਗਾਰਡ ਨੂੰ। ਇਹ ਕਿਹੜੀ ਗੱਲ ਬਣੀ? ਇਨਕਮ ਦੇ ਆਰਥਿਕ ਤੌਰ ਤੇ ਮੇਰਾ ਹੈਗਾ ਹੱਥ ਤੰਗ, ਵੀ ਮੈਨੂੰ ਪੈਸੇ ਨਹੀਂ ਨਾ ਮੇਰੇ ਤੋਂ ਪਟਾਉਂ, ਲੋਕੀ ਐਕਸੈਪਟ ਕਰਨਗੇ ਲੋਕੀ। ਪਰ ਜੇ ਤੁਸੀਂ ਇਹ ਗੱਲ ਪਬਲਿਸਿਟੀ ਲੈਣੇ ਵੀ ਗਾਹਾਂ ਵੋਟਾਂ ਨੂੰ ਮੈਂ ਤਾਂ ਆਉਣਾ ਮੇਰੇ ਘਰ ਕੱਚੇ ਆ, ਤੁਸੀਂ ਤਾਂ ਕਾਬਲੀਅਤ ਲੋਕਾਂ ਨੇ ਦੇਖੋ ਜਿਹੜਾ ਐਮਐਲਏ ਐਮਪੀ ਆ ਉਹ ਬੜਾ ਬੰਦਾ ਕੁਆਲੀਫਾਈਡ ਚਾਹੀਦਾ। ਸਾਡੇ ਲੋਕਾਂ ਦੇ ਵਿੱਚ ਇਹ ਧਾਰਨਾ ਪੁੱਠੀ ਪਾਈ ਜਾਂਦੀ। ਹੁਣ ਤੁਸੀਂ ਕਿਸਾਨ ਆ ਤਾਇਆ, ਤੁਸੀਂ ਕਿਸਾਨੀ ਕਰਦੇ ਹੋ ਜਾਂ ਮੈਂ ਪੜਾਉਂਦਾ ਆ, ਮੈਂ ਆਮ ਬੰਦਾ ਥੋੜੀ ਪੜਾ ਸਕਦਾ, ਉਹਦੇ ਲਈ ਮੈਂ ਕੁਆਲੀਫਿਕੇਸ਼ਨ ਲਈ ਆ, ਤੁਸੀਂ ਉਹਦੇ ਲਈ ਤਜਰਬਾ ਲਿਆ। ਹਰ ਬੰਦਾ ਆਪਣਾ ਇੱਕ ਤਜਰਬਾ ਲੈਂਦਾ। ਅਸੀਂ ਜਿਹੜੇ ਐਮਐਲਏ ਐਮਪੀ ਆ ਕਿਸੇ ਵੀ ਬੰਦੇ ਨੂੰ ਜਣੇ ਖਾਣੇ ਨੂੰ ਚੱਕਦੇ ਆ, ਚੱਕ ਕੇ ਬਿਠਾ ਦਿੰਦੇ। ਬਿਲਕੁਲ ਪਤਾ ਹੀ ਨਹੀਂ। ਹੁਣ ਤੁਸੀਂ ਦੇਖੋ ਉੱਥੇ ਵਿਧਾਨ ਸਭਾ ਦੇ ਵਿੱਚ ਕੀ ਹੋਇਆ, ਵਿਧਾਨ ਸਭਾ ਦੇ ਵਿੱਚ ਸਪੀਕਰ ਵੱਲ ਨੂੰ ਪਿੱਠ ਕਰਕੇ ਖੜੇ ਆ। ਖੜੇ ਕੌਣ ਆ? ਜਿਹੜੇ ਮੰਤਰੀ ਆ। ਸਪੀਕਰ ਨੂੰ ਇਹ ਗੱਲ ਕਹਿਣੀ ਪਈ ਵੀ ਤੈਨੂੰ ਮੰਤਰੀ ਹੋ ਗਏ, ਇਹ ਨਹੀਂ ਪਤਾ ਵੀ ਚੇਅਰ ਦੀ ਕੀ ਰਿਸਪੈਕਟ ਆ, ਚੇਅਰ ਦੀ ਰਿਸਪੈਕਟ ਕੀ ਆ। ਹੁਣ ਇੱਥੇ ਇਹੀ ਗੱਲਾਂ ਆ ਪਾਇਆ ਵੀ ਜਿਹੜਾ ਹਰ ਕੰਮ ਆ ਉਹਦੇ ਲਈ ਤਜਰਬਾ ਜ਼ਰੂਰੀ ਆ। ਇਹ ਨਹੀਂ ਵੀ ਉਹ ਬੰਦਾ ਗਰੀਬ ਆ ਤਾਂ ਉਹਨੂੰ ਅਸੀਂ ਬਣਾ ਲਈਏ, ਠੀਕ ਹੈ। ਪਰ ਦੂਜੇ ਪਾਸੇ ਗਰੀਬ ਵੀ ਆ ਤਾਂ ਠੀਕ ਆ। ਹੁਣ ਇਹ ਮੈਨੂੰ ਇੱਕ ਗੱਲ ਦੱਸ, ਇਹ ਗਰੀਬ ਆ, ਇਹਨੂੰ ਤਨਖਾਹ ਦੂਜਿਆਂ ਨੂੰ ਘੱਟ ਮਿਲਦੀ ਆ? ਕੌਣ? ਜੇ ਬਾਕੀ ਦੇ ਐਮਐਲਏ ਆ, ਜੇ ਬਾਕੀ ਦੇ ਚੁਣ ਹੋਏ ਆ ਨੁਮਾਇੰਦੇ, ਇਹਨੂੰ ਤਨਖਾਹ ਉਹਨੂੰ ਘੱਟ ਮਿਲਦੀ ਆ, ਉਦੋਂ ਕਿਹਨੂੰ ਜਿਉਂ ਕਰਾਂ ਚਲਾ ਸਕਦੇ ਕਿਉਂ ਨਹੀਂ? ਬਿਲਕੁਲ ਪਖੰਡ ਕਰਦਾ। ਇਹ ਤਾਂ ਯਾਰ ਮੈਨੂੰ ਤਾਂ ਲੱਗਾ ਜਿਹੜਾ ਵਿਚਾਰਾ ਪੁਲਿਸ ਵਾਲਾ ਪਿੱਛੇ ਬੋਡੀਗਾਰਡ ਭੱਜ ਰਿਹਾ ਉਹਦਾ ਸ਼ੋਸ਼ਣ ਆ ਉਹ, ਹਨਾ। ਤੇ ਉਦਾਂ ਫਿਰ ਆਪਾਂ ਵਾਰੀ ਗੱਲ ਕਰਦੇ ਆ ਜਦੋਂ ਸੱਥ ਚ ਬਣੇ ਭਗਵੰਤ ਮਾਨ ਨੇ ਸਾਰੀ ਦੁਨੀਆ ਘੁੰਮੀ ਆ ਤੇ ਭਗਵੰਤ ਮਾਨ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਉਹ ਸਾਈਕਲ ਮਗਰ ਘੁੰਮਿਆ। ਤੇ ਬਾਕੀ ਲਾਡੀ ਨੂੰ ਪੁੱਛ ਲੈ, ਲਾਡੀ ਤੇਰੀ ਸਿਕਿਉਰਿਟੀ ਕਿੱਦਾਂ ਹੋਈ? ਲਾਡੀ ਦੀਆਂ ਗੱਲਾਂ ਸਮਝ। ਮੈਨੂੰ ਗੱਲ ਚੱਲ ਪਹਿਲਾਂ ਮੈਂ ਉਹ ਤੁਹਾਡੀ ਵਿਧਾਨ ਸਭਾ ਦੀ ਗੱਲ ਕਰਦਾ, ਜਦੋਂ ਉਹਨੇ ਆਪ ਪੰਜੇ ਨੇ ਆ ਕੀਤਾ ਆ ਵੀ ਜਦੋਂ ਉਹ ਕਹਿੰਦੇ ਵੀ ਉਹਨੇ ਕਿਹਾ ਵੀ ਮੈਂ ਆਪਦੀ ਤਨਖਾਹ ਛੱਡ ਦੂੰ, ਉਦੋਂ ਨਹੀਂ ਉਹਨਾਂ ਨੇ ਸਾਰਿਆਂ ਨੇ ਕੀਤਾ ਉਹਦਾ ਥੋੜੀ ਗੱਲ ਸੀ। ਨਹੀਂ ਪਰ ਉਧਰੋਂ ਉਹ ਤਾਂ ਬੜਾ ਰੌਲਾ ਪਾਉਂਦੇ ਆ ਉਹਦੇ ਚ ਵੀ ਕਰਦਾ ਸੀ। ਫਿਰ ਇੱਕ ਗੱਲ ਹੋਰ, ਉਧਰੋਂ ਤਨਖਾਹ ਵਧਾਉਣ ਲਈ ਰੌਲਾ ਪਿਆ ਤੇ ਉਧਰੋਂ ਜਿਹੜਾ ਵੀ ਕੰਮ ਕਰਦੇ ਆ ਉਹਦਾ ਇਸ਼ਤਿਹਾਰ ਦੇ ਕੇ ਖਰਚੇ ਵਾਲੀਆਂ ਚਰੜ ਭੂਣੀਆਂ ਕੱਢੀਆਂ ਪਈਆਂ। ਮੈਨੂੰ ਮਾਸਟਰ ਆਏ ਨਹੀਂ ਪਤਾ ਲੱਗਦਾ। ਚਲੋ ਮੰਨ ਲਿਆ ਇਹਦਾ ਆਪਣੀ ਮਾੜੀ ਮੋਟੀ ਦੂਜੀ ਕਰਨੀ ਆ, ਬੱਲੇ ਬੱਲੇ ਪੇਪਰਾਂ 'ਚ ਪਾਤਾ, ਟੈਲੀਵਿਜ਼ਨ 'ਤੇ ਪਾਤਾ, ਪੰਜਾਬ 'ਚ ਪਾਈ ਜਾਣ। ਉਹ ਇਹਦੇ ਕਰਨਾਟਕਾ ਵੱਲ ਪਾਉਣ ਦੀ ਕੀ ਲੋੜ? ਉੜੀਸਾ ਦੀਆਂ ਅਖਬਾਰਾਂ 'ਚ ਮਤਲਬ ਮੇਨ ਪਹਿਲੇ ਪੇਪਰ ਤੇ ਖਬਰਾਂ ਲੱਗੀਆਂ ਹਨਾ। ਮੈਨੂੰ ਲੱਗਦਾ ਹੈ ਮੋਰ ਇਲੈਕਸ਼ਨ ਦੀ ਤਿਆਰੀ ਕਰ ਰਹੇ ਆ, ਤੇ ਮੋਰ ਇਲੈਕਸ਼ਨ ਦੀ ਤਿਆਰੀ ਔਰ ਦਿੱਲੀ ਵਾਲੇ ਪੰਜਾਬ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਆ। ਪੈਸਾ ਪੰਜਾਬ ਦਾ। ਐਂਬੂਲੈਂਸ ਜਦੋਂ ਚਲਾਈ ਹੈ 108 ਨੰਬਰ, ਨੋ ਡਾਊਟ ਸਾਡੇ ਬਾਦਲ ਸਰਕਾਰ ਦੀ ਅਸੀਂ ਬਹੁਤ ਭੰਡੀ ਕੀਤੀ ਉਦੋਂ ਵੀ। ਬਾਦਲ ਸਰਕਾਰ ਦੀ ਭੰਡੀ ਕੀਤੀ ਜਦੋਂ ਬਾਦਲ ਦੀਆਂ ਫੋਟੋਆਂ ਐਂਬੂਲੈਂਸ ਦੇ ਉੱਤੇ ਲੱਗ। ਬਿਲਕੁਲ ਸਕੀਮ ਜਿਹੜੀ
108 ਨਾਲ ਦੀ ਮੈਂ ਕਹਿੰਦਾ ਕੋਈ ਗੱਲੇ ਹੀ ਹੈ ਨਹੀਂ। ਉਹ ਮਾਸਟਰ ਪਹਿਲਾਂ ਤਾਂ ਬੜਾ ਰੌਲਾ ਪਾਉਂਦਾ ਹੁੰਦਾ ਸੀ, ਹੁਣ ਤੂੰ ਵੀ ਬਦਲਿਆ ਨਹੀਂ ਲੱਗਦਾ। ਦੇਖੋ ਇਹ ਸਾਡਾ ਮਤਲਬ ਉਹ ਬਦਲਣਾ ਤਾਂ ਪੈ ਗਿਆ ਵੀ ਇਹਨਾਂ ਦੇ ਕਾਰਨਾਮੇ ਵੇਖ ਕੇ ਫਿਰ ਕਾਰਨਾਮੇ ਦੇ ਤੇਰਾ ਸੰਗਰੂਰ ਚ ਰਿਸ਼ਤੇਦਾਰ ਤਾਂ ਨਹੀਂ ਮੈਨੂੰ ਵੀ ਉਹਦੀ ਬੜੀ ਝੂਠ ਪਰ ਇਹ ਤਾਂ ਹੈ ਨਾ 108 ਨੰਬਰ ਚਲਾਇਆ ਸੀ, ਉਹ ਚ ਬਾਦਲ ਸਾਹਿਬ ਨੇ ਆਪਣੀ ਫੋਟੋ ਲਾ ਲਈ। ਤੈਨੂੰ ਫੋਟੋ ਦਾ ਦਰਾਜ਼ ਸੀ? ਨਹੀਂ ਸਾਨੂੰ ਵੀ ਸੀ, ਸਾਰਿਆਂ ਨੂੰ ਸੀ, ਸਾਰਿਆਂ ਦੀ ਪਾਰਟੀ ਵਾਲਿਆਂ ਨੇ ਵੀ ਇਹ ਸਾਡੇ ਟੈਕਸ ਦਾ ਪੈਸਾ, ਇਹਦੇ ਉੱਤੇ ਆਮ ਬੰਦੇ ਇੱਕ ਜਿਹੜਾ ਮੰਤਰੀ ਅਸੀਂ ਬਣਾਇਆ, ਆਮ ਲੋਕਾਂ ਨੇ ਬਣਾਇਆ, ਉਹਦਾ ਕਿਉਂ ਫੋਟੋ ਲੱਗੀ ਆ? ਹੁਣ ਉਹ ਤਾਂ ਚਲੋ ਆਪਣੀਆਂ ਐਂਬੂਲੈਂਸ ਜਿਹੜੀਆਂ ਪੰਜਾਬ 'ਚ ਘੁੰਮਦੀਆਂ ਸੀ ਉਹਦੇ ਉੱਤੇ ਹੁੰਦੀ ਸੀ ਉਹਦੀ ਫੋਟੋ। ਜਿੰਨੇ ਉਹ ਕਾਰਡ ਫਿਰ ਜਿਹੜਾ ਕਰੋਨਾ ਦੇ ਵਿੱਚ ਟੀਕੇ ਤੇਰੇ ਵੀ ਲੱਗੇ ਆ, ਸਾਡੇ ਵੀ ਲੱਗੇ ਆ, ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਤੁਸੀਂ ਐ ਕਹੋ ਤਾਏ ਦੇ ਪੁੜੇ ਸੇਕੇ ਆ ਆਇਆ ਤੇ ਫਿਰ ਬਜ਼ੁਰਗਾਂ ਦੇ ਸਪੈਸ਼ਲ ਲਾਉਣੇ ਪੈਂਦੇ ਆ ਨਾ। ਠੰਡੀ ਸੂਈ ਵਾਲੇ ਹੁਣ ਪ੍ਰਧਾਨ ਮੰਤਰੀ ਨੇ ਆਪਣੀ ਫੋਟੋ ਛਾਪ ਲਈ। ਇਹਨਾਂ ਨੇ ਉਦੋਂ ਵੀ ਰੱਜ ਕੇ ਭੰਡੀ ਕੀਤੀ, ਆਪਣੀ ਆਮ ਆਦਮੀ ਪਾਰਟੀ ਇਹਦਾ ਸਪੋਰਟਰ ਰਹੇ ਹੁਣ ਤੱਕ। ਬਿਲਕੁਲ ਉਦੋਂ ਵੀ ਭੰਡੀ ਕੀਤੀ, ਜਦੋਂ ਬਾਦਲ ਨੇ ਆਪਣੀਆਂ ਫੋਟੋਆਂ ਲਈਆਂ ਉਦੋਂ ਹੀ ਭੰਡੀ ਕੀਤੀ। ਪਰ ਘੱਟੋ ਘੱਟ ਉੜੀਸਾ 'ਚ ਥੋੜੀ ਆਪਣੀ ਫੋਟੋ ਭੇਜਦੇ ਨਾ, ਗੁਜਰਾਤ ਵਿੱਚ ਆਪਣੀ ਫੋਟੋ ਭੇਜਦੇ ਸੀ, ਹਿਮਾਚਲ ਦੀਆਂ, ਉੱਤਰਾਂਚਲ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਭਗਵੰਤ ਮਾਨ ਦੀ ਫੋਟੋ। ਮੈਨੂੰ ਲੱਗਦਾ ਨਾ ਪੰਜਾਬ ਦਾ ਪਾਣੀ ਖੋਲਿਆ, ਪਹਿਲਾਂ ਤਾਂ ਪੰਜਾਬ ਦਾ ਪਾਣੀ ਖੋਲਿਆ ਬਾਹਰਲਿਆਂ ਨੇ, ਠੀਕ ਹੈ, ਫਿਰ ਚੰਡੀਗੜ੍ਹ ਵੀ ਖੋਲਿਆ ਪੰਜਾਬ ਦਾ ਹੈ, ਹੁਣ ਜਿਹੜਾ ਪੰਜਾਬ ਦਾ ਪੈਸਾ ਇਸ਼ਤਿਹਾਰ ਭਾਗ ਉਹ ਵੀ ਖੋਲਿਆ ਬਾਹਰਲਿਆਂ ਨੇ। ਪਰ ਮੈਨੂੰ ਇੱਕ ਗੱਲ ਚੰਗੀ ਲੱਗੀ ਵੈਸੇ ਇਹਨਾਂ ਦੀ, ਹਰਜੋਤ ਬੈਂਸ ਜਿਹੜਾ ਮੇਰੇ ਖਿਆਲ ਜੇਲ੍ਹ ਮੰਤਰੀ ਹੈ ਨਾ, ਉਹਨੇ ਫੇਸਬੁੱਕ ਤੇ ਇੱਕ ਪੋਸਟ ਪਾਈ ਤੇ ਉਹਦੇ ਥੱਲੇ ਕਿਸੇ ਨੇ ਕਮੈਂਟ ਕਰਿਆ, ਤੇ ਮੈਂ ਅਕਸਰ ਇਹ ਚੀਜ਼ ਬਾਹਰ ਵਾਲੇ ਦੇਖਦਾ ਹੁੰਦਾ, ਜਿਵੇਂ ਆਪਾਂ ਚੱਲ ਹੁਣ ਮਾੜੀ ਮੋੜ ਫੇਸਬੁੱਕ ਦੇਖ ਲਈਦੀ ਆ, ਬਾਹਰ ਵਾਲੇ ਮਤਲਬ ਰਿਪਲਾਈ ਕਰਦੇ ਆ, ਮਤਲਬ ਕੋਈ ਵੀ ਜਿਹੜੀ ਅਥਾਰਟੀ ਹੁੰਦੀ ਆ ਸਰਕਾਰ ਦੀ ਉਹ ਰਿਪਲਾਈ ਕਰਦੇ ਕਮੈਂਟ ਦਾ, ਤੇ ਮੈਨੇ ਹਰਜੋਤ ਸਿੰਘ ਬੈਂਸ ਦੀ ਮਤਲਬ ਟੀਮ ਨੇ ਉਸ ਕਮੈਂਟ ਦਾ ਫੇਸਬੁੱਕ ਤੇ ਰਿਪਲਾਈ ਕਰਿਆ, ਉਹ ਚੀਜ਼ ਮੈਨੂੰ ਚੰਗੀ ਲੱਗੀ। ਮੈਂ ਕਿਹਾ ਉਹ ਮੈਂ ਨਹੀਂ ਦੇਖਿਆ ਤੂੰ ਫੇਸਬੁੱਕ ਦੇਖ ਕੇ ਕੀ ਕਰਨੀ ਹੁਣ? ਤੂੰ ਤਾਇਆ ਮੇਰੀ ਗੱਲ ਤਾਂ ਸੁਣ, ਉਹ ਯਾਰ ਉਹ ਫੇਸਬੁੱਕ ਨਹੀਂ ਹੁੰਦੀ ਆ, ਫੇਸਬੁੱਕ ਹੁੰਦੀ ਆ। ਮੈਨੂੰ ਵੀ ਕਨਫਿਊਜ਼ ਕਰਤਾ। ਨਹੀਂ ਉਹ ਪਤਾ ਕੀ ਹੋਇਆ, ਉੱਥੇ ਆਂਡੇ ਕੋ ਖਾਂਦਾ ਆ। ਅੱਛਾ ਆਹ ਗੱਲ ਹੋਈ ਹੋਰ ਨਹੀਂ ਤਾਇਆ, ਹੁਣ ਜਿੱਦਾਂ ਕਰੋਨਾ ਦੇ ਪਹਿਲੇ ਜਿਹੜੇ ਆਪਣੇ ਰੇਲਵੇ ਮੰਤਰੀ ਸੀ ਉਸ ਵੇਲੇ, ਹੁਣ ਜਿੱਦਾਂ ਫੇਸਬੁੱਕ ਤੇ ਗੱਲ ਚੱਲੀ ਆ, ਫੇਸਬੁੱਕ ਦੇ ਉੱਤੇ ਉਹਨੇ ਬੰਦੇ ਨੇ ਕਰਤਾ ਵੀ ਕਿਸੇ ਫੇਸਬੁੱਕ ਦੇ ਉੱਤੇ ਪਾ ਦੋ, ਰੇਲਵੇ ਡਿਪਾਰਟਮੈਂਟ ਦਾ ਜਿਹੜਾ ਰੇਲਵੇ ਦਾ ਇੱਕ ਪੇਜ ਬਣਾਤਾ ਉਹਨੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ। ਉੱਤੇ ਕਮੈਂਟ ਇੱਕ ਜਨਾਨੀ ਨੇ ਕੀਤਾ ਵੀ ਮੇਰਾ ਮੁੰਡਾ ਭੁੱਖਾ ਬਹੁਤ ਆ, ਕਿਉਂਕਿ ਉਦੋਂ ਸਟੇਸ਼ਨ ਸਪੈਸੀਫਿਕ ਕਿਤੇ ਸਟੇਸ਼ਨ ਤੇ ਰੁਕਦੇ ਰੁਕਦੀਆਂ ਵੀ ਮੇਰਾ ਮੁੰਡਾ ਭੁੱਖਾ ਬਹੁਤ ਆ, ਦੁੱਧ ਮੇਰੇ ਕੋਲ ਹੈ ਨਹੀਂ ਨਾ ਪਾਣੀ ਆ। ਉਹਨੇ ਕਮੈਂਟ ਕਰਕੇ ਲੈ ਦਿੱਤਾ, ਅਗਲੇ ਸਟੇਸ਼ਨ ਦੇ ਉੱਤੇ ਸਾਰਾ ਕੁਝ ਉਪਲਬਧ ਸੀ, ਆਪ ਅਧਿਕਾਰੀ ਜਾ ਕੇ ਲੈਣ ਲੱਗ ਗਏ। ਇਹ ਕੁਝ ਨਹੀਂ ਹੋ ਸਕਦਾ ਵੀ ਟਵੀਟ ਕੀਤਾ ਸੀ ਮਾਸਟਰ ਜੀ ਨੇ, ਸਭ ਕੁਝ ਹੈਗੇ ਆ ਸਾਡੇ ਕੋਲ, ਚੰਗੇ ਬੰਦੇ ਵੀ ਆ, ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵਧੀਆ ਬੰਦੇ ਆ, ਅਸੀਂ ਤਾਂ ਹੀ ਚੁਣੇ ਆ, ਬਹੁਤ ਵਧੀਆ ਬੰਦੇ। ਪਰ ਇਹ ਇਸ ਭੇਡ ਚਾਲ ਵਿੱਚ ਨਾ ਪੜਨ ਵੀ ਜਿਨ੍ਹਾਂ ਕਰਕੇ ਅਸੀਂ ਪੁਰਾਣਿਆਂ ਨੂੰ ਇਗਨੋਰ, ਅਸੀਂ ਦਰਦ ਕਿਉਂ ਆ ਅਸੀਂ ਕਿ ਜਿਹੜੇ ਬੰਦਿਆਂ ਕਰਕੇ ਅਸੀਂ ਪੁਰਾਣੇ ਜਿਹੜੇ ਲੱਛਣਾਂ ਕਰਕੇ ਪੁਰਾਣੇ ਛੱਡੇ ਵੀ ਤੁਸੀਂ ਛੇਤੀ ਕਿਤੇ ਉਹਦਾ ਸ਼ਿਕਾਰ ਨਾ ਹੋ ਜਾਓ। ਇਹਦਾ ਕਹਿਣ ਦਾ ਭਾਵ ਆ ਕਿਤੇ ਲੋਹਾ ਲੱਕੜੀ ਨਾਲ ਲੈ ਡੁੱਬੇ ਗੱਲ ਆਈ ਕਿਉਂ ਸਕਦਾ ਕੀ ਇਹਦਾ ਨਾਲ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੋਗ ਪਠੋਰੇ ਨੂੰ ਨਾ ਲੱਗ ਜੇ। ਪਰ ਮੈਨੂੰ ਵਾਰੀ ਇਹ ਤਾਂ ਮੈਨੂੰ ਮੇਰੇ ਦਿਮਾਗ 'ਚ ਆਉਂਦੀ ਵੀ ਯਾਰ ਕੁੰਵਰ ਵਿਜੇ ਪ੍ਰਤਾਪ ਨੂੰ ਇਹਨਾਂ ਨੂੰ ਮੰਤਰੀ ਬਣਾਉਣਾ ਚਾਹੀਦਾ ਸੀ। ਜਿਹੜੀ ਤੁਸੀਂ ਗੱਲ ਕੀਤੀ ਸੀ ਜਿੱਦਾਂ ਵੀ ਉਹ ਹਾਈ ਕੋਰਟ ਨੇ ਉਹਦੀ ਰਿਪੋਰਟ ਰੱਦ ਕਰਤੀ, ਚਲੋ ਉਹ ਇੱਕ ਗੱਲ ਹੈ, ਪਰ ਉਹ ਬੰਦਾ ਅੱਜ ਵੀ ਸਟੈਂਡ ਕਰਦਾ, ਉਹ ਕਹਿੰਦਾ ਵੀ ਜਦੋਂ ਹੁਣ ਕੋਈ ਵੀ ਇਹਦਾ ਫੈਸਲਾ ਹੋਣਾ ਉਹਨੇ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਵੀ ਮੈਨੂੰ ਇੱਕ ਧਿਰ ਮੰਨਿਆ ਜਾਵੇ, ਵੀ ਤੁਸੀਂ ਕੋਈ ਵੀ ਡਿਸੀਜਨ ਦੇਣਾ, ਮੇਰੀ ਰਿਪੋਰਟ ਤੁਸੀਂ ਰੱਦ ਕਰਤੀ ਠੀਕ ਆ, ਪਰ ਫਿਰ ਵੀ ਮੈਨੂੰ ਸੁਣਿਆ ਜਾਵੇ, ਤੁਸੀਂ ਕੋਈ ਵੀ ਹਨਾ ਫੈਸਲਾ ਦੇਣਾ। ਮੈਂ ਤਾਂ ਇਹ ਦੇਖ ਲਿਆ ਤਾਇਆ ਵੀ ਜਿਹੜਾ ਇਹ ਵਿਜੇ ਕੁੰਵਰ ਪ੍ਰਤਾਪ ਆ, ਇਹ ਜੋ ਰੋਲ ਅੱਜ ਤੱਕ ਖਹਿਰਾ ਕਰਦਾ ਰਿਹਾ ਪਲੇ ਕਾਂਗਰਸ ਦੇ ਵਿੱਚ, ਚਾਹੇ ਉਹ ਆਮ ਆਦਮੀ ਪਾਰਟੀ ਦੇ ਵਿੱਚ, ਏਦਾਂ ਹੀ ਇੱਕ ਵੀਰ ਦਵਿੰਦਰ ਸਿੰਘ ਹੁੰਦਾ ਸੀ, ਉਹਦਾ ਵੀ ਏਦਾਂ ਦਾ ਰੋਲ ਹੁੰਦਾ ਸੀ। ਤੀਜਾ ਹੁੰਦਾ ਸੀ ਜਗਮੀਤ ਬਰਾੜ। ਮੈਂ ਇਹ ਤਿੰਨ ਕੁ ਬੰਦੇ ਏਦਾਂ ਦੇ ਸੀ, ਇਹ ਬੰਦੇ ਇਹ ਨਹੀਂ ਦੇਖਦੇ ਵੀ ਸਾਡੀ ਪਾਰਟੀ ਕਿਹੜੀ ਆ। ਬਿਲਕੁਲ ਜਿਹੜੀ ਗੱਲ ਆ ਉਹ ਗੱਲ ਕਹਿ ਦਿੰਦੇ ਇਹਦਾ ਖਾਮਿਆਜਾ ਹੀ ਭੁਗਤਣਾ ਪਿਆ। ਜਗਮੀਤ ਬਰਾੜ ਐਡਾ ਆਲੇ ਦਰਜੇ ਦਾ ਬੰਦਾ ਸੀ ਬਿਲਕੁਲ, ਜਿਹਨੇ ਲੋਕ ਸਭਾ ਦੇ ਵਿੱਚ ਧੂ ਪਾਈ ਰੱਖੀ ਵਿਰੋਧੀ ਤਰ੍ਹਾਂ, ਇੰਨੀ ਜ਼ਿਆਦਾ ਉਹਦੀ ਬੋਲਚਾਲ ਜਾਂ ਨੌਲੇਜ ਸੀ। ਵੀਰ ਦਵਿੰਦਰ ਸਪੀਕਰ ਰਿਹਾ, ਜਿਸ ਬੰਦੇ ਨੇ ਧੂਮ ਪਾਈ ਰੱਖੀ, ਆਪਣੀ ਸਰਕਾਰਾਂ ਵੇਲੇ ਵੀ ਗਲਤੀਆਂ ਦੱਸਦਾ ਰਿਹਾ ਵੀ ਇੱਥੇ ਇਹ ਬਿਲਕੁਲ। ਇਸ ਵੇਲੇ ਆਮ ਆਦਮੀ ਪਾਰਟੀ ਵਿਜੇ ਕੁਮਾਰ ਪ੍ਰਤਾਪ ਤੋਂ ਇਹੀ ਡਰਦੀ ਆ ਵੀ ਕਿਤੇ ਇਹ ਵੀ ਵੀਰ ਦਵਿੰਦਰ ਨਾ ਪੈਦਾ ਹੋ ਜਾਵੇ, ਪਰ ਕਿਤੇ ਜਗਮੀਤ ਬਰਾੜ ਨਾ ਹੋ ਜਾਵੇ, ਜਾਂ ਉਹ ਇਹ ਚਾਹੁੰਦੇ ਹੋਣੇ ਆ ਤਾਇਆ ਵੀ ਇਹਦੀ ਨਾ ਹੀ ਸੁਣੀ ਜਾਵੇ, ਆਪੇ ਤੰਗ ਹੋ ਕੇ ਪਾਰਟੀ ਛੱਡ ਦੂਗਾ। ਨਹੀਂ, ਇਹਨਾਂ ਨੂੰ ਪਤਾ ਕੀ ਆ,
ਕੇਜਰੀਵਾਲ ਨੂੰ ਭਗਵੰਤ ਮਾਨ ਤੋਂ ਡਰ, ਭਗਵੰਤ ਮਾਨ ਨੂੰ ਸੀਗਾ ਖਹਿਰੇ ਤੋਂ ਡਰ, ਖਹਿਰੇ ਨੂੰ ਸੀਗਾ ਬੀਬੀ ਬਲਜਿੰਦਰ ਕੌਰ ਕੋਲੋਂ ਡਰ। ਇਹ ਡਰਦੇ ਜਿਹੜਾ ਇਦਾਂ ਕਰੀ ਜਾਂਦੇ ਆਪਣਾ ਨੁਕਸਾਨ ਆਪ ਹੀ ਕਰੀ ਜਾਂਦੇ। ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਵੀ ਅਨਮੋਲ ਗਗਨ ਮਾਨ ਨੂੰ ਮੰਤਰੀ ਕਿਉਂ ਬਣਾਤਾ, ਬਾਕੀਆਂ ਨੂੰ ਕਿਉਂ ਨਹੀਂ ਬਣਾਇਆ, ਤੇ ਇਹੋ ਹੀ ਗੱਲ ਹੈ ਵੀ ਹੁਣ ਇੱਥੋਂ ਇਹ ਗੱਲ ਸਾਫ਼ ਹੋਈ ਵੀ ਕੇਜਰੀਵਾਲ ਕਿਸੇ ਨੂੰ ਪਾਵਰ ਦੇਣੀ ਨਹੀਂ ਚਾਹੁੰਦਾ, ਵੀ ਸਿਰਫ ਉਹਨਾਂ ਨੂੰ ਦੇਣੀ ਚਾਹੁੰਦਾ ਵੀ ਜਿਹੜੇ ਆਪਦੀ ਮੁੱਠੀ 'ਚ ਰਹਿਣ। ਹਾਂ, ਉਹਦੀ ਮੁੱਠੀ 'ਚ ਰਹਿਣ ਜਿਹੜੇ। ਅਮਨ ਅਰੋੜਾ ਵੀ ਇਸ ਵੇਲੇ ਗਲੇ ਦੀ ਹੱਡੀ ਬਣ ਗਿਆ। ਅਮਨ ਅਰੋੜਾ ਦਾ ਜਿੱਦਾਂ ਦਾ ਪਲੇਅਰ ਆ ਵਿਧਾਨ ਸਭਾ ਦੇ ਵਿੱਚ, ਇਹਨਾਂ ਨੂੰ ਹਰ ਥਾਂ ਦੇ ਉੱਤੇ ਉਹੀ ਡਿਫੈਂਡ ਕਰਦਾ, ਉਹਨੇ ਡਿਫੈਂਡ ਕੀਤਾ ਬਿਲਕੁਲ। ਜਦੋਂ ਐਬਸੈਂਟ ਰਿਹਾ, ਜੇ ਉੱਥੇ ਅਮਨ ਅਰੋੜਾ ਨਾ ਹੁੰਦਾ, ਉਹ ਮੋਰੇ ਪ੍ਰਤਾਪ ਬਾਜਵਾ ਸੁਖਪਾਲ ਖਹਿਰਾ ਉਹ ਹੰਡੇ ਖਿਡਾਰੀ, ਉਹ ਤਾਂ ਜਦੋਂ ਮਰਜੀ ਦੂਜਾ ਕਰ ਲੈਂਦੇ। ਉਹ ਤਾਂ ਚਾਹੇ ਉਹਦੀ ਮੈਂ ਫਿਗਰ ਨਾਲ ਸਹਿਮਤ ਨਹੀਂ ਅਮਨ ਅਰੋੜਾ ਦੀ, ਪਰ ਡਿਫੈਂਡ ਕਰਦਾ ਰਿਹਾ। ਉੱਥੇ ਦੇਖ ਲਿਆ ਇਹਨਾਂ ਨੇ ਵੀ ਉੱਥੇ ਜਿਹੜਾ ਇਹ ਰੋਲ ਪਲੇ ਕਰਦਾ, ਇਸ ਬੰਦੇ ਨੂੰ ਇੱਥੇ ਰੱਖਣਾ ਹੀ ਪੈਣਾ। ਇਹ ਨਹੀਂ ਵੀ ਉੱਤੇ ਆਸਾਨ ਕੀਤਾ, ਅਸਲ ਵਿੱਚ ਉਹ ਮਜਬੂਰੀ ਬਣ ਗਈ। ਇੱਕ ਤਾਂ ਸਾਡੀਆਂ ਮਾਸਟਰ ਸਰਕਾਰਾਂ ਜਿਹੜੀਆਂ ਨਾ, ਇਹਨਾਂ ਦੀਆਂ ਪਾਲਿਸੀਆਂ ਨਹੀਂ ਸਮਝ ਪੈਂਦੀਆਂ। ਕਈ ਵਾਰੀ ਚੰਗੇ ਬੰਦੇ ਨੂੰ ਬਾਹਰ ਚੱਕ ਕੇ ਮਾਰਦੇ। ਹੁਣ ਦੇਖਾ ਖਬਰ ਪੜੀ ਹੋਣੀ ਆ ਖਾਲਸਾ ਏਡ ਵਾਲਿਆਂ ਦੀ, ਰਵੀ ਸਿੰਘ ਦੀ, ਉਹਨੂੰ ਬੈਨ ਕਰਤਾ। ਦੱਸ, ਮੈਨੂੰ ਅੱਜ ਤੱਕ ਇਹ ਸਮਝ ਨਹੀਂ ਪਈ ਵੀ ਰਵੀ ਸਿੰਘ ਤੇ ਉਹ ਖਾਲਸਾ ਏਡ ਕਿੱਥੇ ਗਲਤ ਵਾ। ਦੁਨੀਆ ਦੇ ਜਿੱਥੇ ਕਿਤੇ ਵੀ ਹਨੇਰੀ ਆਈ, ਕਿਤੇ ਤੂਫਾਨ ਆਇਆ, ਕਿਤੇ ਹੜ੍ਹ ਆਇਆ, ਕਿਤੇ ਭੁਚਾਲ ਆਇਆ, ਇਹ ਆਪਣੇ ਵੋਲੰਟੀਅਰ ਨਾਲ ਉੱਥੇ ਜਾ ਕੇ ਹੈਲਪ ਕਰਦੇ ਰਹੇ ਆ। ਹਿੰਦੁਸਤਾਨ ਦੀ ਸਰਕਾਰ ਨੂੰ ਰਵੀ ਸਿੰਘ ਕੋਲੋਂ ਜਾਂ ਖਾਲਸਾ ਏਡ ਤੋਂ ਮੈਨੂੰ ਦੱਸ ਮਾਸਟਰ ਕੀ ਡਰ ਪੈ ਗਿਆ? ਤਾਇਆ ਰਵੀ ਸਿੰਘ ਖਾਲਸਾ ਏਡ ਵਾਲੇ ਜਿਹੜੇ ਆ, ਉਹ ਹੁਣ ਇਕੱਲੇ ਪੰਜਾਬ ਜਾਂ ਇੰਡੀਆ ਤੱਕ ਸੀਮਿਤ ਨਹੀਂ, ਉਹਨਾਂ ਨੂੰ ਸਾਰੀ ਦੁਨੀਆ ਵੇਖਦੀ। ਉਹ ਕੀ ਕਰਦਾ, ਉਹਦੇ ਟਵਿੱਟਰ ਦੇ ਉੱਤੇ ਬਹੁਤ ਫੋਲੋਅਰ ਆ, ਫੇਸਬੁੱਕ ਦੇ ਉੱਤੇ ਜਿੰਨੇ ਵੀ ਸੋਸ਼ਲ ਆ, ਪਰ ਲੋਕਾਂ ਦੇ ਵਿੱਚ ਵੀ ਇੱਕ ਗੁੱਡ ਰਿਸਪੈਕਟ ਆ ਜਿੱਦਾਂ ਦੇ ਉਹਨੇ ਕੰਮ ਕੀਤੇ ਆ। ਭਾਵੇਂ ਬਹੁਤ ਸਾਰੀਆਂ ਉਹਦੇ ਨਾਲ ਸਾਡੀਆਂ ਸਹਿਮਤੀਆਂ ਹੋ ਸਕਦੀਆਂ, ਪਰ ਇੱਕ ਮੀਲ ਪੱਥਰ ਸਾਬਤ ਕੀਤਾ। ਪਰ ਸਰਕਾਰਾਂ ਨੂੰ ਡਰ ਕੀ ਆ? ਸਰਕਾਰਾਂ ਨੂੰ ਇਸ ਕਰਕੇ ਨਹੀਂ ਡਰ ਹੈਗਾ ਕਿ ਉਹ ਲੰਗਰ ਲਾ ਰਿਹਾ ਜਾਂ ਉਹ ਮਦਦ ਕਰ ਰਿਹਾ, ਚਾਹੇ ਉਹ ਅਫਗਾਨਿਸਤਾਨ ਹੋਵੇ, ਈਰਾਨ ਹੋਵੇ, ਇਰਾਕ, ਜਿੱਥੇ ਅਮਰੀਕਨ ਨਹੀਂ ਕੋਈ ਫਸਟ ਏਡ ਵਾਲੇ ਜਿਹੜੇ ਰੈੱਡ ਕਰਾਸ ਉੱਥੇ ਸਭ ਤੋਂ ਪਹਿਲਾਂ ਜਾਂਦੇ, ਰੈੱਡ ਕਰਾਸ ਨੂੰ ਵੀ ਉੱਪਰ ਕਰ ਗਿਆ ਏਦਾਂ ਹੋਈ ਜਾਂਦਾ। ਪਰ ਅਸਲੀ ਸਰਕਾਰਾਂ ਨੂੰ ਡਰ ਆ ਜਿਹੜੀ ਉਹ ਵਿਚਾਰਧਾਰਾ ਨੂੰ ਪ੍ਰਮੋਟ ਕਰਦਾ। ਉਹ ਪ੍ਰਮੋਟ ਕਰਦਾ ਆ ਕਿ ਸਾਡਾ ਆਪਣਾ ਦੇਸ਼ ਹੋਵੇ। ਅਸੀਂ ਇੰਨਾ ਕੰਮ ਕਰਦੇ ਹਾਂ ਇੰਡੀਆ ਦੇ ਵਿੱਚ, ਅਸੀਂ ਇੰਡੀਆ ਦੇ ਵਿੱਚ ਰਹਿ ਕੇ ਵੀ ਬੇਗਾਨੇ ਹੋਏ। ਉਹ ਜਿਹੜੀ ਵਿਚਾਰਧਾਰਾ ਆ ਉਹ ਇੰਡੀਅਨ ਗਵਰਨਮੈਂਟ ਦੇ ਫਿੱਟ ਨਹੀਂ ਪੈਂਦੀ। ਉਹਨਾਂ ਨੂੰ ਲੱਗਦਾ ਵੀ ਜੇ ਅੱਜ ਮੈਂ ਇੱਥੇ ਗੱਲ ਕਰਦਾ, ਇਹ ਕੋਈ ਅਹਿਮੀਅਤ ਨਹੀਂ ਰੱਖਦੀ, ਮੈਨੂੰ ਬਹੁਤ ਘੱਟ ਲੋਕ ਸੁਣਦੇ ਆ। ਪਰ ਜੇ ਰਵੀ ਸਿੰਘ ਇਹੀ ਗੱਲ ਕਹਿੰਦਾ, ਉਹਨੂੰ ਸੁਣਦੇ ਬਹੁਤ। ਨਾਲੇ ਜਿਹੜੀ ਗੱਲ ਤਾਂ ਆ ਫੇਸਬੁੱਕ ਫਾਸਬੁੱਕ ਕਹਿਣਾ ਮੁੰਡਾ ਤੈਨੂੰ ਟੋਕਣ ਦਾ ਹੈਗਾ, ਉਹ ਟਵਿੱਟਰ ਤੇ ਜਿਹੜਾ ਟਵਿੱਟਰ ਹੈ ਨਾ, ਬਹੁਤ ਦੁਨੀਆ ਚੋਂ ਗੱਲ ਪਹੁੰਚਦੀ ਹੈ, ਤੋਂ ਵੱਡੇ ਵੱਡੇ ਲੋਕਾਂ ਤੱਕ ਗੱਲ ਪਹੁੰਚਦੀ ਹੈ, ਹਨਾ। ਤੇ ਅੱਜ ਮੈਨੂੰ ਇਹ ਨਹੀਂ ਪਤਾ ਲੱਗਦਾ ਆਪਣਾ ਅਮਲੀ ਕਿੱਧਰ ਗਿਆ। ਤੂੰ ਅਮਲੀ ਨੂੰ ਲੈ ਕੇ ਨਹੀਂ ਆਇਆ ਤਾਂ ਖੰਭਾਂ ਵਾਲੇ ਨੂੰ ਲੈ ਆਇਆ ਨਾਲ। ਭਰਾਵਾ ਇਹਨੂੰ ਮੈਂ ਕਿੱਥੇ ਲਾਉਣਾ ਸੀ, ਅਮਲੀ ਤਾਂ ਥਾਣੇ ਬੈਠਾ, ਮੈਨੂੰ ਪਤਾ ਲੱਗਾ। ਕੀ ਗੱਲ ਹੋ ਗਈ? ਉਹ ਪਤਾ ਨਹੀਂ ਕਿ ਚੋਰੀ ਕਰ ਲਿਆ ਕਿ ਕੁਛ ਹੋਰ। ਨਹੀਂ ਯਾਰ, ਫਿਰ ਪਤਾ ਲੈਣ ਜਾਣਾ ਪੈਣਾ ਉਹਦਾ ਅਮਲੀ ਦਾ। ਪਤਾ ਉਹ ਥਾਣੇ ਬੈਠਾ। ਇੱਕ ਮੈਨੂੰ ਗੱਲ ਨਹੀਂ ਸਮਝ ਆਈ ਤੁਹਾਡੀ। ਵੈਸੇ ਤਾਂ ਤੁਸੀਂ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਹੋਣੀਆਂ ਆ, ਆਪਾਂ ਦੇ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਜਿਹੜੀਆਂ ਆਹ ਟਿਕਟਾਂ ਟੁਕਟਾਂ ਦੀਆਂ ਗੱਲਾਂ ਕਰਦੇ ਆ, ਵੀ ਆਹ ਵੀ ਜਦੋਂ ਵੋਟਾਂ ਹੁੰਦੀਆਂ ਉਦੋਂ ਬੱਸ ਬੁਸ ਜਾਂਦੀ ਆ ਜੀ ਟਿਕਟਾਂ ਦਿੰਦੇ ਸਭ ਨੂੰ। ਨਹੀਂ ਹੁਣ ਤੂੰ ਕਰ ਲੋਗੇ ਉਹਨੂੰ ਭਾਂਡਾ ਟਿਕਟਾਂ ਲੈ ਕੇ ਦੇਣੀਆਂ, ਉਹਦੀ ਗੱਲ ਕਰਦੇ। ਚੱਲੀਏ ਨਹੀਂ ਹਾਸਾ ਨਹੀਂ ਤਾਂ ਅਮਲੀ ਵਾਲ ਚੱਲੀਏ ਮਾੜਾ ਜਿਹਾ। ਹਾਂ, ਅਮਲੀ ਦਾ ਪਤਾ ਲੈ ਕੇ ਆਈਏ। ਚਲੋ ਫਿਰ।